ਕਰਦੇ ਹਾਂ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ, ਗਲੋਬਲ ਟਰੱਕ ਪਰਮਿਟ ਵਾਲੇ, ਜਿਸ ਦੇ ਵਿੱਚ ਟਰੱਕਿੰਗ ਬਾਰੇ ਆਪਾਂ ਵਿਸ਼ੇਸ਼ ਗੱਲਬਾਤ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਰਜਿੰਦਰ ਸਿੰਘ ਟਾਂਡਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਪਾਲ ਜੀ, ਤੁਹਾਨੂੰ ਸੁਣਨ ਵਾਲੇ ਸਾਰੇ ਕੰਨਾਂ ਨੂੰ ਔਰ ਦੇਖਣ ਵਾਲੀਆਂ ਸਾਰੀਆਂ ਅੱਖਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਔਰ ਅਦਬ ਭਰੀ ਸਤਿ ਸ਼੍ਰੀ ਅਕਾਲ। ਸੋ ਟਰੱਕਿੰਗ ਬਾਰੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ, ਕੀ ਕੁਛ ਰੁਝਾਨ ਚੱਲ ਰਿਹਾ ਆ ਬਾਕੀ ਪਰਮਿਟਸ ਦੇ ਨਾਲ, ਤੇ ਓਵਰਆਲ ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਛ ਹੋ ਰਿਹਾ ਆ, ਉਸ ਬਾਰੇ ਆਪਾਂ ਰਜਿੰਦਰ ਸਿੰਘ ਟਾਂਡਾ ਜੀ ਨਾਲ ਗੱਲਬਾਤ ਕਰਦੇ ਹਾਂ। ਸ਼ੁਰੂਆਤ ਆਪਾਂ ਇਸੇ ਤੋਂ ਹੀ ਗੱਲ ਕਰ ਲੈਂਦੇ ਹਾਂ। ਜਨਰਲੀ ਇੱਕ ਜਿਹੜਾ ਆਪਣਾ ਕੁਐਸਚਨ ਹੁੰਦਾ ਆ ਟਰੱਕਿੰਗ ਦਾ, ਕੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ, ਮਾਰਕੀਟ ਵਗੈਰਾ ਕੀ ਕੰਡੀਸ਼ਨਸ ਨੇ? ਰਾਜੀ ਦੇਖੋ, ਇਸ ਤਰ੍ਹਾਂ ਹੈਗਾ ਕਿ ਬਹੁਤ ਜ਼ਿਆਦਾ ਕੋਈ ਖਾਸ ਸੁਧਾਰ ਦੇ ਹਾਲੇ ਵੀ ਆਸਾਰ ਜਿਹੜੇ ਆ ਉਹ ਨਹੀਂ ਦਿਖ ਰਹੇ। ਰਲਿਆ ਮਿਲਿਆ ਜਿਹਾ ਹੁੰਗਾਰਾ ਜਿਹੜਾ ਉਹ ਟਰੱਕਿੰਗ ਚੋਂ ਦਿਖ ਰਿਹਾ ਹੈ। ਪਿਛਲੇ 2 ਹਫ਼ਤੇ ਪਹਿਲਾਂ ਜਦੋਂ ਸੀਜ਼ਰ ਚਾਵੇਜ਼ ਡੇ ਸੀਗਾ, ਤੇ ਉਸ ਤੋਂ ਪਹਿਲਾਂ ਜਿਹੜੇ 1-2 ਹਫ਼ਤਿਆਂ ਦੀ ਰਿਪੋਰਟ ਸੀ ਵੀ ਥੋੜਾ ਬਹੁਤਾ ਜਿਹੜਾ ਉਹ ਟਰੱਕਿੰਗ ਇੰਡਸਟਰੀ ਵਿੱਚ ਥੋੜੇ ਜਿਹੇ ਉਛਾਲ ਆਉਣ ਦੀ ਜਿਹੜੀ ਹੈ ਉਹ ਥੋੜੇ ਜਿਹੇ ਉਛਾਲ ਦੇਖੇ ਗਏ ਆ, ਜਿਹਦੇ ਕਰਕੇ ਜਿਹੜੇ ਸੀ ਟਰੱਕਰ ਸੀਗੇ ਉਹ ਕੁਝ ਆਸਬੰਦ ਹੋਏ ਸਨ। ਹੁਣ ਫਿਰ ਦੁਬਾਰਾ ਸੀਜ਼ਰ ਚਾਵੇਜ਼ ਡੇ ਤੋਂ ਅਗਲੇ ਦਿਨ ਤੋਂ ਬਾਅਦ ਹੀ ਟਰੱਕਿੰਗ ਫਿਰ ਦੁਬਾਰਾ ਥੋੜੀ ਜਿਹੀ ਸਲੋ ਫਿਰ ਦੁਬਾਰਾ ਹੋ ਗਈ ਹੈ। ਪਰ ਕਿਉਂਕਿ ਹੁਣ ਸਲੀਨਸ ਜਿਹੜਾ ਆ ਉਹ ਥੋੜਾ ਚੱਲਣ ਲੱਗ ਪਿਆ, ਭਾਵ ਕਿ ਜਿਹੜਾ ਪ੍ਰੋਡਿਊਸ ਆ ਹੁਣ ਉਹ ਨਿਕਲਣ ਲੱਗ ਪਿਆ। ਪ੍ਰੋਡਿਊਸ ਕਰਕੇ ਹੁਣ ਜਿਹੜਾ ਰੀਫਰ ਆ ਉਹ ਥੋੜਾ ਜਿਹਾ ਇੱਧਰ ਯੂਜ਼ ਹੋਣ ਲੱਗ ਪਿਆ। ਉਹਦੇ ਨਾਲ ਡਰਾਈ ਵੈਨ ਜਿਹੜੀ ਆ ਉਹਨੂੰ ਥੋੜਾ ਜਿਹਾ ਸ਼ਾਇਦ ਉਛਾਲ ਦੇਖਣ ਨੂੰ ਮਿਲੇਗਾ। ਪਰ 2 ਚੀਜ਼ਾਂ ਜਿਹੜੀਆਂ ਹੁਣ ਨਵੀਆਂ ਖਬਰਾਂ ਉਹ ਇਹ ਹੈ ਕਿ ਜਿਹੜਾ ਡੀਜ਼ਲ ਪ੍ਰਾਈਸਿੰਗ ਹੈ ਉਹ ਫਿਰ ਦੁਬਾਰਾ ਵਧਣ ਦੇ ਨਾਲ ਜਿਹੜਾ ਜਿੰਨਾ ਥੋੜਾ ਬਹੁਤਾ ਇਧਰੋਂ ਉਛਾਲ ਆਇਆ ਸੀ ਵੈਸਟ ਵਾਲੇ ਪਾਸਿਓਂ ਈਸਟ ਨੂੰ ਜਾਣ ਵਾਲਾ, ਉਹਨੂੰ ਉਸ ਜਿੰਨਾ ਕੁ ਆਸ ਸੀਗੀ ਕਿ ਤੁਹਾਨੂੰ ਥੋੜਾ ਬਹੁਤਾ ਸਾਹ ਆਵੇਗਾ, ਉਹ ਮੈਨੂੰ ਲੱਗਦਾ ਸਾਹ ਹਾਲੇ ਵੀ ਨਹੀਂ ਆ ਰਿਹਾ, ਕਿਉਂਕਿ ਡੀਜ਼ਲ ਜਿਹੜਾ ਆ ਉਹ ਫਿਰ ਕੋਈ 20-25 ਸੈਂਟ ਜਿਹੜਾ ਉਛਾਲਾ ਗੈਲਨ ਦੇ ਮਗਰ ਮਾਰ ਚੁੱਕਾ ਪਿਛਲੇ 2-3 ਹਫ਼ਤੇ ਦੇ ਵਿੱਚ। ਔਰ ਇੱਕ ਹੋਰ ਜਿਹੜੀ ਛੋਟੀ ਜਿਹੀ ਆਪਾਂ ਜਿਵੇਂ ਟਰੱਕਰਸ ਨਾਲ ਡੇ ਟੂ ਡੇ ਬੇਸਿਸ ਤੇ ਗੱਲ ਕਰਦੇ ਆ, ਤੇ ਉਹਦੇ ਵਿੱਚ ਇਹ ਦੇਖਣ ਨੂੰ ਆਇਆ ਕਿ ਜਿਹੜੀ ਬੈਕ ਹਾਲ ਆ, ਕਿਉਂਕਿ ਜਦੋਂ ਇਧਰੋਂ ਥੋੜੇ ਜਿਹੇ ਪ੍ਰਾਈਸਿੰਗ ਵੱਧਦੀਆਂ ਤੇ ਇਧਰੋਂ ਫਿਰ ਤੇਜ਼ੀ ਆਉਂਦੀ ਆ, ਤੇ ਇਧਰੋਂ ਲੋਕ ਤੇਜ਼ੀ ਨਾਲ ਜਾਣਾ ਸ਼ੁਰੂ ਕਰਦੇ ਆ, ਤੇ ਉਧਰੋਂ ਬੈਕ ਹਾਲ ਜਿਹੜੀ ਹੈ ਉਹਦੇ ਵਿੱਚ ਵੀ ਥੋੜਾ ਜਿਹਾ ਡਿੱਗਣ ਦਾ ਰੁਝਾਨ ਜਿਹੜਾ ਆ ਉਹ ਆ ਗਿਆ। ਸੋ ਬੇਸਿਕਲੀ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਟਰੱਕਿੰਗ ਹਾਲੇ ਵੀ ਬਹੁਤ ਹੀ ਸਟਰਗਲ ਕਰਦੀ ਜਿਹੜੀ ਨਜ਼ਰ ਆਉਂਦੀ ਹੈ। ਅਪ੍ਰੈਲ ਦੀ ਅੱਜ 12 ਤਰੀਕ ਹੋ ਗਈ ਹੈ। ਅਗਰ 30 ਅਪ੍ਰੈਲ ਤੱਕ ਟਰੱਕਰਸ ਨੂੰ ਕੋਈ ਬਹੁਤ ਵੱਡੀ ਹੋਪ ਨਹੀਂ ਦਿਸੀ ਤਾਂ ਇੱਕ ਫਿਰ ਬਹੁਤ ਮਾੜੀ ਕਹਿ ਲਓ ਕਿ ਟਰੱਕਿੰਗ ਵਾਸਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬਦਸ਼ਗਨੀ ਹੈ। ਔਰ ਮਹਾਰਾਜ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਅੱਗੇ ਕਿ ਕਿਉਂਕਿ ਅਸੀਂ ਸਾਰੇ ਹੀ ਸਾਡਾ ਬ੍ਰੈਡ ਐਂਡ ਬਟਰ, ਸਾਡੇ ਘਰਾਂ ਦੇ ਬਿੱਲ, ਸਾਡੀ ਰੋਟੀ ਜਿਹੜੀ ਹੈ ਲਗਭਗ ਬਹੁਤਾਤ ਪੰਜਾਬੀਆਂ ਦੀ, ਖਾਸ ਕਰਕੇ ਜਿਹੜਾ ਸੈਂਟਰਲ ਵੈਲੀ ਦੇ ਸਾਰੇ ਸ਼ਹਿਰ ਆ, ਸਾਡੀ ਟਰੱਕਿੰਗ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਡਾ ਅਸੀਂ ਸੰਬੰਧ ਰੱਖਦੇ ਹਾਂ। ਔਰ ਸਾਡੀ ਬੜੀ ਦਿਲੋਂ ਅਰਦਾਸ ਆ ਕਿ ਮਹਾਰਾਜ ਕਿਰਪਾ ਕਰਨ, ਇਹ ਇੰਡਸਟਰੀ ਜਿਹੜੀ ਹੈ ਪਿਛਲੇ 2 ਸਾਲ ਤੋਂ ਬੜਾ ਔਖਾ ਸਮਾਂ ਦੇਖ ਰਹੀ ਹੈ, ਔਰ ਇਹਦੇ ਵਿੱਚ ਜਿਹੜਾ ਇਸ ਵਾਰ ਠੰਡੀਆਂ ਹਵਾਵਾਂ ਜ਼ਰੂਰ ਚੱਲਣ। ਬਹੁਤ ਸਾਰੇ ਚਲੋ ਲੋਕ ਜਾਣਦੇ ਵੀ ਆ ਰਜਿੰਦਰ ਟਾਂਡਾ ਜੀ, ਜਿਹੜੇ ਟਰੱਕਿੰਗ ਦੇ ਨਾਲ ਨਹੀਂ ਵੀ ਜੁੜੇ, ਬੈਕ ਹਾਲ ਦੇ ਬਾਰੇ ਥੋੜਾ ਦੱਸੋ, ਕੀ ਇਹਦਾ ਕੀ ਮਤਲਬ ਕੀ ਹੁੰਦਾ ਬੈਕ ਹਾਲ ਦਾ? ਬੈਕ ਹਾਲ ਬੇਸਿਕਲੀ ਜਦੋਂ ਇਧਰੋਂ ਅਸੀਂ ਲੋਡ ਲੈ ਕੇ ਜਾਂਦੇ ਹਾਂ, ਤੇ ਜਿਹੜਾ ਇਧਰੋਂ ਲੋਡ ਜਾ ਰਹੇ ਆ ਈਸਟ ਨੂੰ ਲੈ ਕੇ, ਈਸਟ ਤੋਂ ਜਿਹੜੀ ਲੋਡ ਵਾਪਸ ਆ ਰਿਹਾ ਉਹਦੇ ਵਿੱਚ ਬਹੁਤਾਤ ਜਿਹੜਾ ਕਹਿ ਲਓ ਕਿ ਡਰਾਈ ਵੈਨ ਹੁੰਦੀ ਹੈ, ਡਰਾਈ ਲੋਡ ਹੁੰਦਾ। ਇਧਰੋਂ ਲੋਡ ਵੰਡਿਆ ਜਾਂਦਾ ਹਮੇਸ਼ਾ। ਜਦੋਂ ਤੁਸੀਂ ਕੈਲੀਫੋਰਨੀਆ ਤੋਂ ਬਾਹਰਲੀਆਂ ਸਟੇਟਾਂ ਨੂੰ ਜਾਂਦੇ ਆ ਤਾਂ ਤੁਹਾਡੇ ਜਿਹੜੇ ਟਰੱਕ ਆ ਉਹ ਵੰਡੇ ਜਾਂਦੇ ਆ, ਖਾਸ ਕਰਕੇ ਹੁਣ ਵਾਲੇ ਜਿਹੜੇ ਮਹੀਨੇ ਆ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਅਪ ਟੂ ਨਵੰਬਰ ਤੱਕ। ਸਿਲੀਨਸ ਜਿਹੜਾ ਆ ਉਹ ਇੱਕ ਵੱਡਾ ਸ਼ਹਿਰ ਆ ਜਿੱਥੋਂ ਕਿ ਲਗਭਗ ਅਮਰੀਕਾ ਤੇ ਕੈਨੇਡਾ ਨੂੰ ਸਾਰਾ ਪ੍ਰੋਡਿਊਸ ਜਿਹੜਾ ਆ ਉਹ ਸਪਲਾਈ ਹੁੰਦਾ ਆ, ਇਹਨਾਂ ਜਿਹੜੀ ਉਹ ਵਾਟਸਨਵਿਲ ਜਿਹੜਾ ਏਰੀਆ ਹੈਗਾ ਉੱਥੋਂ। ਤੇ ਜਦੋਂ ਇਹ ਮਹੀਨੇ ਆਉਂਦੇ ਆ, ਅਪ੍ਰੈਲ ਦਾ ਮਹੀਨਾ ਆਉਂਦਾ, ਤੇ ਇਹ ਦੋਨੇ ਲੋਡ ਵੰਡੇ ਜਾਂਦੇ ਆ ਆਪਸ ਵਿੱਚ। ਅੱਧਾ ਜਿਹੜਾ ਲੋਡ ਆ ਉਹ ਡਰਾਈ ਵਾਲੇ ਪਾਸੇ ਚਲ ਜਾਂਦਾ, ਅੱਧਾ ਜਿਹੜਾ ਆ ਉਹ ਰੀਫਰ ਵਾਲੇ ਪਾਸੇ ਚਲ ਜਾਂਦਾ। ਤੇ ਰੀਫਰ ਜਦੋਂ ਆਪਣੇ ਲੋਡ ਪ੍ਰੋਡਿਊਸ ਦੇ ਚੱਕਣੇ ਸ਼ੁਰੂ ਕਰਦਾ ਤੇ ਡਰਾਈ ਵੈਨ ਦੇ ਉੱਤੇ ਜਿਹੜਾ ਆ ਉਹਦਾ ਰੇਟ ਵਧਣ ਦੇ ਆਸਾਰ ਹੁੰਦੇ ਆ। ਪਰ ਜਦੋਂ ਵਾਪਸ ਆਉਂਦੇ ਆ ਤੇ ਵਾਪਸ ਆਉਂਦੇ ਆ ਕੇਵਲ ਤੇ ਕੇਵਲ ਦੋਨਾਂ ਦੇ ਕੋਲ ਹੀ ਡਰਾਈ ਲੋਡ ਹੁੰਦਾ।
ਸੋ ਇਸ ਕਰਕੇ ਉੱਥੇ ਇਹਨਾਂ ਦਾ ਆਪਸ ਵਿੱਚ ਕੰਪੀਟੀਸ਼ਨ ਜਿਹੜਾ ਉਹ ਵੱਧ ਜਾਂਦਾ, ਜਿਹੜਾ ਪਿੱਛੋਂ ਉਧਰੋਂ ਚੱਕ ਕੇ ਲੋਡ ਐ ਨੂੰ ਆਉਣਾ। ਇਸ ਤਰ੍ਹਾਂ ਨਹੀਂ ਹੈ ਕਿ ਇਧਰੋਂ ਪ੍ਰੋਡਿਊਸ ਚੱਕਿਆ ਤੇ ਉਧਰੋਂ ਵਾਪਸ ਵੀ ਪ੍ਰੋਡਿਊਸ ਆਇਆ, ਉਹਦੇ ਨਾਲ ਤੁਹਾਡੀ ਲਾਈਨਾਂ ਜਿਹੜੀਆਂ ਉਹ ਅਲੱਗ-ਅਲੱਗ ਰਹਿੰਦੀਆਂ। ਪਰ ਇਹ ਸਾਡੀ ਕਹ ਲਓ ਕਿ ਇੱਕ ਟਰਕਿੰਗ ਇੰਡਸਟਰੀ ਦੀ ਇੱਕ ਹਾਲਾਤ ਇਹੋ ਜਿਹੇ ਆ, ਜਾਂ ਕੀ ਕਹਿ ਸਕਦੇ ਆ ਕਿ ਉਧਰ ਕਿਉਂਕਿ ਨਿਊਯਾਰਕ ਵਾਲੇ ਪਾਸੇ ਜਾਂ ਈਸਟ ਸਾਰੇ ਵਿੱਚ ਕਿਤੇ ਵੀ ਕੋਈ ਖਾਸ ਪ੍ਰੋਡਿਊਸ ਨਾ ਹੋਣ ਕਰਕੇ ਵਾਪਸ ਜਿਹੜਾ ਲੋਡ ਉਧਰੋਂ ਵਾਪਸ ਆਉਂਦਾ ਉਹਨੂੰ ਅਸੀਂ ਬੈਕ ਹਾਲ ਦੇ ਨਾਂ ਨਾਲ ਨਾਰਮਲੀ ਜਿਹੜਾ ਪ੍ਰਚਲਿਤ ਨਾਂ ਆ ਉਹ ਕਹਿ ਲਓ ਕਿ ਈਸਟ ਵਿੱਚੋਂ ਲੋਡ ਜਾ ਕੇ ਜਦੋਂ ਅਸੀਂ ਵੈਸਟ ਨੂੰ ਆਉਂਦੇ ਆ ਤਾਂ ਉਹ ਬੈਕ ਹਾਲ ਦੇ ਰੂਪ ਵਿੱਚ ਆਉਂਦਾ ਆ, ਔਰ ਉਹ ਲੋਡ ਸਸਤਾ ਵੀ ਹੁੰਦਾ, ਲਗਭਗ ਪ੍ਰੋਡਿਊਸ ਨਾਲੋਂ ਉਹਦਾ ਰੇਟ ਅੱਧਾ ਤੇ ਕਈ ਵਾਰੀ ਅੱਧੇ ਨਾਲੋਂ ਵੀ ਕਿਤੇ ਜ਼ਿਆਦਾ ਘੱਟ ਹੁੰਦਾ। ਜੀ ਜੀ। ਪਰ ਜਿਹੜੀ ਮੇਨ ਗੱਲ ਉਹ ਇਹ ਹੈ ਕਿ ਜਦੋਂ ਪਿੱਛੇ ਨੂੰ ਜਿਹੜਾ ਲੋਡ ਉਧਰੋਂ ਵਾਪਸ ਆਉਂਦਾ ਉਹਨੂੰ ਰੀਫਰ ਔਰ ਡਰਾਈਵ ਐਨ ਜਿਹੜੀ ਉਹਨਾਂ ਦੋਨਾਂ ਦੀ ਝਾਕ ਹੁੰਦੀ ਹੈ। ਔਰ ਕਿਉਂਕਿ ਰੀਫਰ ਇਧਰੋਂ ਮਹਿੰਗੇ ਲੋਡ ਤੇ ਗਿਆ ਹੁੰਦਾ, ਇਸ ਕਰਕੇ ਰੀਫਰ ਜਿਹੜਾ ਹੈ ਉਹਨੂੰ ਵੱਧ ਮਾਰ ਕਰਦਾ ਆ, ਕਿਉਂਕਿ ਰੀਫਰ ਦੇ ਵਿੱਚ ਉਹ ਅਗਰ ਸਸਤਾ ਲੋਡ ਵੀ ਚੱਕ ਲਿਆਉਂਦੇ ਆ ਤਾਂ ਉਹਨਾਂ ਨੂੰ ਇਧਰੋਂ ਮਹਿੰਗਾ ਲੋਡ ਚੱਕ ਕੇ ਜਾਣ ਦੀ ਦੁਬਾਰਾ ਆਸ ਹੁੰਦੀ ਹੈ। ਇਸ ਕਰਕੇ ਉਹ $200-400-500 ਜਿਹੜਾ ਉਹ ਘੱਟ ਵੀ ਲੋਡ ਵਾਪਸ ਲੈ ਆਉਂਦੇ ਆ। ਰੀਫਰ ਨੂੰ ਤਾਂ ਚਲੋ ਉਹਦਾ ਬੈਨੀਫਿਟ ਹੁੰਦਾ ਕਿਉਂਕਿ ਉਹਨੇ ਇਧਰੋਂ ਮਹਿੰਗਾ ਲੋਡ ਲੈ ਜਾਣਾ, ਪਰ ਡਰਾਈਵ ਐਨ ਜਿਹੜੀ ਹੈ ਉਹ ਇਹਦੇ ਨਾਲ ਬਹੁਤ ਹੀ ਬੁਰੀ ਤਰ੍ਹਾਂ ਇਫੈਕਟ ਹੁੰਦੀ ਹੈ, ਕਿਉਂਕਿ ਡਰਾਈਵ ਐਨ ਜਿਹੜੀ ਇਧਰੋਂ ਵੀ ਬਹੁਤ ਮਹਿੰਗੀ ਨਹੀਂ ਜਾਂਦੀ, ਪਰ ਜਦੋਂ ਅੱਜ ਕੱਲ ਦੇ ਦਿਨਾਂ ਵਿੱਚ ਆ ਕੇ ਰੀਫਰ ਉਹਦੇ ਲੋਡ ਵਿੱਚੋਂ ਘੱਟ ਕਰਦਾ ਆ ਤੇ ਡਰਾਈਵ ਐਨ ਦਾ ਹੋਰ ਵੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੁੰਦਾ। ਸੋ ਜਿਹੜਾ ਬੇਸਿਕਲੀ ਲੋਡ ਸਾਡਾ ਈਸਟ ਵੱਲੋਂ ਵੈਸਟ ਕੋਸਟ ਨੂੰ ਵਾਪਸ ਆਉਂਦਾ ਉਹਨੂੰ ਅਸੀਂ ਬੈਕ ਹਾਲ ਦੇ ਨਾਂ ਨਾਲ ਜਿਹੜਾ ਉਹ ਜਾਣਿਆ ਜਾਂਦਾ। ਠੀਕ ਹੈ, ਠੀਕ ਹੈ। ਰਜਿੰਦਰ ਸਿੰਘ ਜੀ, ਜਿੱਦਾਂ ਡੀਜ਼ਲ ਦੇ ਪ੍ਰਾਈਸਿਸ ਦੀ ਗੱਲ ਕਰ ਰਹੇ ਹਾਂ, ਇਜ਼ਰਾਈਲ ਤੇ ਈਰਾਨ ਦੇ ਵਿੱਚ ਹੁਣ ਲੜਾਈ ਲੱਗਣ ਦੇ ਆਸਾਰ ਬਣੇ ਪਏ ਆ। ਮਿਡਲ ਈਸਟ ਦੇ ਵਿੱਚ ਜਿਹੜੀ ਆ ਅਨਸਟੇਬਿਲਿਟੀ ਆ ਰਹੀ ਆ। ਹੁਣੇ ਇਜ਼ਰਾਈਲ ਦੀਆਂ ਨਿਊਜ਼ ਏਜੰਸੀਜ਼ ਇਹ ਰਿਪੋਰਟ ਕਰ ਰਹੀਆਂ ਵੀ ਹਜ਼ਬੁੱਲਾ ਦੇ ਦੁਆਰਾ ਇਜ਼ਰਾਈਲ ਦੇ ਉੱਤੇ ਕੁਝ ਜਿਹੜੇ ਡਰੋਨ ਦੇ ਨਾਲ ਜਾਂ ਇਦਾਂ ਹਮਲੇ ਜਿਹੜੇ ਹੋਏ ਆ, ਡਰੋਨਸ ਦੇ ਨਾਲ ਹਮਲੇ ਕੀਤੇ ਆ। ਸੋ ਮਿਡਲ ਈਸਟ ਦੇ ਵਿੱਚ ਅਨਸਟੇਬਿਲਿਟੀ ਹੋਣ ਦੇ ਨਾਲ ਡੀਜ਼ਲ ਦੀਆਂ ਪ੍ਰਾਈਸਿਸ ਫਿਰ ਹੋਰ ਜ਼ਿਆਦਾ ਵੱਧ ਸਕਦੀਆਂ ਆ। ਉਹ ਤਾਂ ਆਲਰੇਡੀ ਟੁੱਟੇ ਹੋਏ ਲੱਕ ਦੇ ਉੱਤੇ ਲੱਤ ਮਾਰਨ ਵਾਲੀ ਗੱਲ ਹੀ ਆ। ਬਿਲਕੁਲ ਬਿਲਕੁਲ ਤੁਹਾਡੀ ਗੱਲ ਜਿਹੜੀ ਇਹ ਮੈਂ ਵੀ ਹੁਣੇ ਅੱਜ ਖਬਰ ਸੁਣੀ ਹੈ ਕਿ ਉਹਦੇ ਇਜ਼ਰਾਈਲ ਵੱਲੋਂ ਜਿਹੜਾ ਆ ਉਹ ਉਹਨਾਂ ਦੇ ਉੱਥੇ ਜਿਹੜਾ ਹਮਲਾ ਡਰੋਨ ਦੇ ਨਾਲ ਹਮਲਾ ਹੋਣ ਦੇ ਚਾਂਸ ਵੱਧ ਰਹੇ ਆ, ਜਾਂ ਆਲਰੇਡੀ ਕੱਲ ਰਾਤੀ ਵੀ ਕੁਝ ਹੋਇਆ। ਪਰ ਇਹ ਬੜੀ ਇੱਕ ਹੋਰ ਵੀ ਮੰਦਭਾਗੀ ਘਟਨਾ ਹੈ ਸਾਡੇ ਵਾਸਤੇ, ਕਿਉਂਕਿ ਜਦੋਂ ਵੀ ਗਲਫ ਦੇ ਵਿੱਚ ਕਿਸੇ ਵੀ ਤਰ੍ਹਾਂ ਜਾਂ ਉਸ ਮਿਡਲ ਈਸਟ ਦੇ ਵਿੱਚ ਜਦੋਂ ਵੀ ਕੋਈ ਲੜਾਈ ਹੁੰਦੀ ਆ ਕਿਸੇ ਵੀ ਕਿਸਮ ਦੀ, ਤੇ ਸਾਡੇ ਡੀਜ਼ਲ ਨੂੰ ਉਹ ਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਦੀ ਆ। ਬੇਸ਼ੱਕ ਉਹ ਮੈਂ ਇਹ ਗੱਲ ਜ਼ਰੂਰ ਇੱਥੇ ਇੱਕ ਗੱਲ ਦੀ ਵਜ਼ਾਹਤ ਕਰਨੀ ਚਾਹੁੰਦਾ ਕਿ ਕਈ ਵਾਰੀ ਪ੍ਰੈਕਟੀਕਲ ਰੂਪ ਵਿੱਚ ਜਾਂ ਅਸਲੀਅਤ ਵਿੱਚ ਉਹਦਾ ਸ਼ਾਇਦ ਅਸਰ ਨਾ ਵੀ ਪਵੇ, ਪਰ ਉਹਦਾ ਆਸਰਾ ਲੈ ਕੇ ਜਿਹੜੀਆਂ ਡੀਜ਼ਲ ਜਾਂ ਜਿਹੜੀਆਂ ਆਇਲ ਕੰਪਨੀਆਂ ਹੈਗੀਆਂ ਆ ਉਹਨੂੰ ਉਸ ਚੀਜ਼ ਨੂੰ ਮਿਸਯੂਜ਼ ਜ਼ਰੂਰ ਕਰਦੀਆਂ ਉਹ, ਕਿਉਂਕਿ ਜੇਕਰ ਉੱਥੇ ਪ੍ਰਾਈਸਿੰਗ ਨਹੀਂ ਵੀ ਵੱਧਦੀ ਪਰ ਉਹਦੀ ਆੜ ਦੇ ਵਿੱਚ ਇੱਥੇ ਪ੍ਰਾਈਸ ਜਿਹੜਾ ਹਮੇਸ਼ਾ ਹੀ ਵਧਾਇਆ ਗਿਆ। ਜੇਕਰ ਤੁਸੀਂ ਪੁਰਾਣੀ ਹਿਸਟਰੀ ਚੱਕ ਕੇ ਦੇਖ ਲਓ ਤੇ ਬਹੁਤ ਵਾਰੀ ਉਸ ਚੀਜ਼ ਦੀ ਆੜ ਵੀ ਲਈ ਗਈ ਹੈ। ਕਈ ਵਾਰੀ ਪ੍ਰੈਕਟੀਕਲੀ ਵੀ ਉਹਦਾ ਨੁਕਸਾਨ ਹੁੰਦਾ, ਪਰ ਬਹੁਤ ਵਾਰੀ ਉਹਦੀ ਆੜ ਦੇ ਵਿੱਚ ਵੀ ਜਿਹੜਾ ਆ ਉਹ ਲੋਕਾਂ ਦਾ ਜਿਹੜਾ ਆ ਉਹਨੂੰ ਟੀਕਾ ਲਾ ਦਿੰਦੇ ਆ, ਸਿੱਧਾ ਕਹੋ ਵੀ ਟੀਕੇ ਲਾਉਣੇ ਸ਼ੁਰੂ ਕਰ ਦਿੰਦੇ, ਚੱਕ ਦਿੰਦੇ ਆ ਕੰਮ। ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਵਪਾਰੀ ਹੈ, ਵਪਾਰੀ ਜਿਹੜਾ ਉਹ ਵਪਾਰੀ ਆ। ਬਿਲਕੁਲ ਸਹੀ ਗੱਲ ਹੈ। ਆਪਾਂ ਰੀਸੈਂਟਲੀ ਰਜਿੰਦਰ ਜੀ ਦੇਖਿਆ ਜਿਹੜੇ ਹੁਣ ਟਰੱਕ ਖਰੀਦਦਾਰੀ ਦੇ ਵਿੱਚ ਇੱਕ ਵੱਡੀ ਜਿਹੜੀ ਦੇਖਿਆ ਵੀ ਬੈਂਕਰਪਸੀ ਜਿਹੜੀ ਉਹ ਹੋਈ ਆ, ਬੜਾ ਕੁਝ ਜਿਹੜਾ ਉਸ ਦੇ ਵਿੱਚ ਸਾਹਮਣੇ ਆ ਰਿਹਾ ਆ। ਉਹਦਾ ਕਿੱਦਾਂ ਦਾ ਇਫੈਕਟ ਆਪਾਂ ਦੇਖਦੇ ਹਾਂ ਟਰੱਕਿੰਗ ਇੰਡਸਟਰੀ ਦੇ, ਜੇ ਆਪਾਂ ਪੰਜਾਬੀ ਪੱਖ ਤੋਂ ਜਾਂ ਪੰਜਾਬੀ ਟਰੱਕਿੰਗ ਇੰਡਸਟਰੀ ਨੂੰ ਜਿਹੜਾ ਉਹ ਦੇਖੀਏ ਤਾਂ? ਮੈਨੂੰ ਮੇਰੀ ਜਾਤੀ ਰਾਏ ਇਹ ਹੈ ਕਿ ਦੇਖੋ ਜਿਵੇਂ ਉਹਨਾਂ ਨੇ ਪਹਿਲੀ ਗੱਲ ਉਹਨਾਂ ਨੇ ਬੈਂਕਰਪਸੀ ਨਹੀਂ ਕੀਤੀ, ਉਹਨੂੰ ਅਸੀਂ ਬੈਂਕਰਪਸੀ ਅਸੀਂ ਲਫ਼ਜ਼ ਬੇਸਿਕ ਵਰਤ ਲੈਂਦੇ ਆ, ਪਰ ਇਹਨੂੰ ਟੈਕਨੀਕਲੀ ਅਸੀਂ ਪ੍ਰੋਟੈਕਸ਼ਨ ਕਹਿੰਦੇ ਆ। ਚੈਪਟਰ 11 ਜਿਹੜੀ ਆ, ਚੈਪਟਰ 11 ਜਿਹੜਾ ਇਹ ਪ੍ਰੋਟੈਕਸ਼ਨ ਵਿੱਚ ਮੰਨਿਆ, ਜਿਹੜਾ ਚੈਪਟਰ 7 ਆ ਉਹਨੂੰ ਅਸੀਂ ਬੈਂਕਰਪਸੀ ਵਿੱਚ ਲੈਂਦੇ ਆ, ਇਹਨੂੰ ਪ੍ਰੋਟੈਕਸ਼ਨ ਕਹਿੰਦੇ ਆ। ਔਰ ਪ੍ਰੋਟੈਕਸ਼ਨ ਜਿਹੜਾ ਇਹ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਕਿਸੇ ਕੰਪਨੀ ਦੇ ਉੱਤੇ ਹਾਲਾਤ ਖਰਾਬ ਹੁੰਦੇ ਆ, ਇਹ ਨਿਸ਼ਾਨੀ ਹਾਲਾਤ ਖਰਾਬ ਹੋਣ ਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਬਹੁਤ ਵਾਰੀ ਦੇਖਿਆ ਗਿਆ ਕਿ ਚੈਪਟਰ 11 ਤੋਂ ਬਾਅਦ ਕੰਪਨੀਆਂ ਜਿਹੜੀਆਂ ਉਹ ਸਰਵਾਈਵ ਕਰ ਜਾਂਦੀਆਂ, ਜਦੋਂ ਉਹਨਾਂ ਦੀਆਂ ਦੇਣਦਾਰੀਆਂ ਜਿਹੜੀਆਂ ਆ ਉਹਨਾਂ ਤੇ ਕੁਝ ਸਮੇਂ ਲਈ ਕੋਰਟ ਵੱਲੋਂ ਕਹਿ ਲਓ ਵੀ ਰੋਕ ਲਾ ਦਿੱਤੀ ਜਾਂਦੀ ਹੈ, ਜਾਂ ਉਹਨਾਂ ਨੂੰ ਥੋੜਾ ਜਿਹਾ ਰਿਲੈਕਸ ਕੀਤਾ ਜਾਂਦਾ, ਤੇ ਉਹਦੇ ਵਿੱਚ ਕਈ ਵਾਰੀ ਉਹ ਬਾਉਂਸ ਬੈਕ ਕਰਦੀਆਂ। ਈਵਨ
ਟਰੰਪ ਸਾਹਿਬ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੇ ਬਹੁਤ ਵਾਰੀ ਚੈਪਟਰ 11 ਦਾ ਜਿਹੜਾ ਆਸਰਾ ਲਿਆ। ਬੇਸਿਕਲੀ ਇਹ ਆਸਰਾ ਲੈਣਾ ਹੈ, ਇੱਕ ਆਪਣੇ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਾਲੀ ਗੱਲ ਆ ਕਿ ਮਾੜੇ ਸਮੇਂ ਦੇ ਵਿੱਚ ਤੁਸੀਂ ਚੈਪਟਰ 7-11 ਤੋਂ ਫਾਈਲ ਕਰਨ ਤੋਂ ਪਹਿਲਾਂ ਚੈਪਟਰ 11 ਇੱਕ ਵਾਰੀ ਫਾਈਲ ਕਰਕੇ ਦੇਖ ਲਓ। ਅਗਰ ਉਹ ਤੁਹਾਨੂੰ ਬੈਨੀਫਿਟ ਦਿੰਦਾ ਹੈ ਤਾਂ ਇੱਕ ਵਾਰੀ ਜਿਹੜੀ ਆਖਰੀ ਕਹ ਲਓ ਕਿ ਹੱਲਾ ਜਾਂ ਕਹਿ ਲਓ ਕਿ ਆਖਰੀ ਜਿਹੜਾ ਇੱਕ ਮੌਕਾ ਉਹ ਵਰਤਿਆ ਜਾਂਦਾ ਕੰਪਨੀਆਂ ਵੱਲੋਂ 11 ਲੈਣ ਦਾ। ਪਰ ਇਹਦਾ ਇੱਕ ਨੁਕਸਾਨ ਇਹ ਬਹੁਤ ਵੱਡਾ ਹੁੰਦਾ ਕਿ ਜਿਹੜਾ ਕਸਟਮਰ ਆ ਉਹ ਜ਼ਰੂਰ ਪੈਨਿਕ ਹੋ ਜਾਂਦਾ। ਸੋ ਇਹਦੇ ਨਾਲ ਇੱਕ ਤਾਂ ਕੰਪਨੀ ਪਹਿਲਾਂ ਹੀ ਹਾਲਾਤਾਂ ਮਾੜਿਆਂ ਵਿੱਚ ਦੀ ਗੁਜ਼ਰ ਰਹੀ ਹੁੰਦੀ ਹੈ, ਉੱਤੋਂ ਜਦੋਂ ਕਸਟਮਰ ਪੈਨਿਕ ਹੋ ਜਾਂਦਾ ਤੇ ਉਹਦੀ ਸੇਲ ਨੂੰ ਬਹੁਤ ਵੱਡਾ ਜਿਹੜਾ ਫਰਕ ਪੈਂਦਾ। ਸੋ ਦੋ ਚੀਜ਼ਾਂ ਜਦੋਂ ਅਫੈਕਟ ਦੋ ਤਰੀਕੇ ਨਾਲ ਕਰਦੀਆਂ ਉਹਦੇ ਨਾਲ ਇਹਦਾ ਹੋਰ ਵੀ ਨੁਕਸਾਨ ਹੋਣ ਦੇ ਚਾਂਸ ਆ। ਪਰ ਹਾਂ ਇੱਕ ਗੱਲ ਮੈਂ ਸਮਝਦਾ ਕਿ ਦੇਖੋ ਇਹ ਬੈਂਕਾਂ ਦਾ ਆਪਸ ਵਿੱਚ ਝਗੜਾ ਆ। ਮੈਨੂੰ ਮੇਰੀ ਜਾਤੀ ਦਾ, ਕਿਉਂਕਿ ਮੈਂ ਟੈਕਨੀਕਲੀ ਬਹੁਤ ਜ਼ਿਆਦਾ ਇਸ ਗੱਲ ਬਾਰੇ ਨਹੀਂ ਕੋਈ ਘੋਖ ਕੀਤੀ, ਮੈਂ ਝੂਠ ਨਹੀਂ ਮਾਰਾਂ, ਪਰ ਮੈਂ ਸਮਝਦਾ ਕਿ ਇਹ ਬੈਂਕਾਂ ਦਾ ਆਪਸ ਵਿੱਚ ਮਸਲਾ ਆ। ਜਿਹੜਾ ਕਸਟਮਰ ਜਿਹਦੇ ਕੋਲ ਟਰੱਕ ਆਪਣਾ ਹੈਗਾ ਹੈ, ਬੇਸ਼ੱਕ ਉਹਨਾਂ ਨੇ ਉਹਨਾਂ ਕੋਲ ਬਾਏ ਵੀ ਕੀਤਾ ਆ, ਕਿਉਂਕਿ ਜਿੱਥੇ ਤੱਕ ਸਵਾਲ ਹੈਗਾ ਕਸਟਮਰ ਜਦੋਂ ਟਰੱਕ ਕੋਈ ਵੀ ਬਾਏ ਕਰਦਾ ਜੀ ਤਾਂ ਉਹਦੀ ਜਿਹੜੀ ਟਾਈਟਲ ਦੀ ਦੇਣ ਦੀ ਬੈਂਕ ਨੂੰ, ਉਹਦੀ ਬੈਂਕ ਨੂੰ ਜਾਂ ਲੀਨ ਹੋਲਡਰ ਨੂੰ ਟਾਈਟਲ ਦੇਣ ਦੀ ਜ਼ਿੰਮੇਵਾਰੀ ਹੈ ਉਸ ਕੰਪਨੀ ਦੀ ਆ ਜਿਹਨੇ ਉਹਦੇ ਕੋਲ ਪੈਸੇ ਲਏ ਆ। ਸੋ ਕੰਪਨੀ ਅਗਰ ਪ੍ਰਾਈਡ ਵਾਲੇ ਜਿਹੜੇ ਉਹ ਪੈਸਾ ਲੈ ਰਹੇ ਆ ਜਾਂ ਟੀ ਪਾਈਨ ਵਾਲੇ ਪੈਸਾ ਲੈ ਰਹੇ ਆ ਤੇ ਇਹ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਕਿ ਉਹ ਜਿਹੜਾ ਟਾਈਟਲ ਆ ਉਹ ਬੈਂਕ ਨੂੰ ਭੇਜਣ। ਮੈਨੂੰ ਲੱਗਦਾ ਕਿ ਕਸਟਮਰ ਜਿਹੜਾ ਆ ਉਹਨੂੰ ਇੰਨੀ ਜਲਦੀ ਜਾਂ ਆਉਣ ਵਾਲੇ ਸਮੇਂ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਸਟਮਰ ਨੂੰ ਕੋਈ ਬਹੁਤ ਜ਼ਿਆਦਾ ਕੋਈ ਟੱਚ ਕਰ ਸਕੇਗਾ, ਕਿਉਂਕਿ ਇਹ ਬੈਂਕਾਂ ਦੀ ਆਪਸੀ ਲੜਾਈ ਹੈ। ਬੈਂਕ ਨੇ ਕਿਉਂਕਿ ਪ੍ਰਾਈਡ ਜਿਹੜਾ ਇੱਕ ਪ੍ਰੋਮਿਸਰੀ ਨੋਟ ਭੇਜਦਾ ਬਕਾਇਦਾ ਜਿਹੜਾ ਪ੍ਰਾਈਡ ਕਿ ਭਾਈ ਤੁਸੀਂ ਸਾਨੂੰ $2 ਲੱਖ ਤੁਹਾਡੇ ਟ੍ਰਾਂਸਫਰ ਕਰੋ, ਅਸੀਂ ਤੁਹਾਨੂੰ ਟਾਈਟਲ ਭੇਜਾਂਗੇ। ਅਗਰ ਉਹ ਟਾਈਟਲ ਨਹੀਂ ਭੇਜਦਾ ਤਾਂ ਉਹ ਟਾਈਟਲ ਜਿਹੜਾ ਆ ਉਹ ਬੈਂਕ ਆਪਣੀ ਕਾਨੂੰਨੀ ਚਾਰਜੋਈ ਦੇ ਨਾਲ ਜਿਹੜਾ ਆ ਉਹ ਪ੍ਰਾਈਡ ਕੋਲੋਂ ਲੈ ਸਕਦਾ ਟਾਈਟਲ, ਜਾਂ ਉਹ ਕੋਰਟ ਵਿੱਚ ਜਾਵੇ। ਪਰ ਟਰੱਕ ਨੂੰ ਜਦ ਤੱਕ ਟਰੱਕ ਵਾਲਾ ਜਿਹੜਾ ਆ ਉਹ ਬੈਂਕ ਦੀਆਂ ਪੇਮੈਂਟਾਂ ਨਹੀਂ ਰੋਕਦਾ ਤੇ ਬੈਂਕ ਟੈਕਨੀਕਲੀ ਉਹਦੇ ਕੋਲੋਂ ਟਰੱਕ ਵਾਪਸ ਨਹੀਂ ਲੈ ਸਕਦੀ, ਕਿਉਂਕਿ ਇਹ ਦੋ ਬੈਂਕਾਂ ਔਰ ਟੀ ਪਾਈਨ ਦਾ ਆਪਸੀ ਝਗੜਾ ਹੈ। ਇਹ ਜਿਹੜਾ ਕਸਟਮਰ ਮੇਰੇ ਖਿਆਲ ਨਾਲ ਉਹਦੇ ਨਾਲ ਇੰਨਾ ਇਫੈਕਟਿਵ ਨਹੀਂ ਹੋਏਗਾ। ਪਰ ਹਾਂ ਕਸਟਮਰ ਹਮੇਸ਼ਾ ਰੌਲੇ ਗੋਲੇ ਤੋਂ ਦੂਰ ਰਹਿਣਾ ਚਾਹੁੰਦਾ, ਇਹ 'ਚ ਕੋਈ ਸ਼ੱਕ ਨਹੀਂ ਕਿ ਉਹਦੇ ਨਾਲ ਉਹਨਾਂ ਦੀ ਸੇਲ ਨੂੰ ਇੱਕ ਵੱਡਾ ਫਰਕ ਪੈਣਾ ਔਰ ਲੋਕ ਉਹ ਤੋਂ ਡਰਨਗੇ। ਔਰ ਇਹ ਵੀ ਇੱਕ ਗੱਲ ਆ ਕਿ ਉਹਨਾਂ ਨੇ ਬਹੁਤ ਮਹਿੰਗੇ ਟਰੱਕ ਵੇਚੇ ਹੋਣ ਕਰਕੇ, ਸਾਰੀ ਵੈਸੇ ਇੰਡਸਟਰੀ ਨੇ ਬਹੁਤ ਮਹਿੰਗੇ ਟਰੱਕ ਵੇਚੇ, ਕੋਈ ਸ਼ੱਕ ਨਹੀਂ, ਪਰ ਪ੍ਰਾਈਡ ਨੇ ਵੀ ਬਹੁਤ ਮਹਿੰਗੇ ਟਰੱਕ ਵੇਚੇ ਆ ਔਰ ਇੰਟਰਸਟਡ ਵੀ ਬਹੁਤ ਜ਼ਿਆਦਾ ਲਏ ਆ। ਸੋ ਇਸ ਕਰਕੇ ਇਹਦਾ ਪ੍ਰਭਾਵ ਜਿਹੜਾ ਆ ਉਹ ਹੁਣ ਮੈਨੂੰ ਲੱਗਦਾ ਕਿ ਇਸ ਚੀਜ਼ ਦਾ ਪ੍ਰਭਾਵ ਪਏਗਾ। ਜੀ ਟਰੱਕ ਟ੍ਰੇਲਰ ਦੀ ਸੇਲਸ ਦੀ ਆਪਾਂ ਰਜਿੰਦਰ ਜੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਜਿਹੜੇ ਸੇਲ ਟੈਕਸ ਬਾਰੇ ਜੇ ਤੁਸੀਂ ਅੱਜ ਕੁਝ ਵਿਚਾਰ ਸਾਂਝੇ ਕਰੋ, ਟਰੱਕ ਤੇ ਟ੍ਰੇਲਰ ਦੀ ਸੇਲ ਟੈਕਸ ਦੇ ਬਾਰੇ ਕਿੱਦਾਂ ਹੁੰਦਾ, ਕਿਵੇਂ ਹੁੰਦਾ, ਕੀ ਆ ਪੂਰਾ ਇਸ ਦੇ ਵਿੱਚ? ਬਿਲਕੁਲ ਦੇਖੋ ਇਹ ਮੈਂ ਇਹਦੇ ਬਾਰੇ ਥੋੜਾ ਜਿਹਾ ਬੜੀ ਡਿਟੇਲ ਦੇ ਨਾਲ ਕੋਸ਼ਿਸ਼ ਕਰਾਂਗਾ, ਬੜੀ ਤਫਸੀਲ ਦੇ ਨਾਲ ਆਪਣੇ ਲਿਸਨਰਸ ਨੂੰ ਸਮਝਾਉਣ ਵਾਸਤੇ ਕਿ ਪਹਿਲੀ ਗੱਲ ਇਹ ਹੈ ਕਿ ਦੋ ਤਰ੍ਹਾਂ ਦੇ ਟਰੱਕ ਸੇਲਸ ਹੁੰਦੀ ਹੈ। ਠੀਕ ਹੈ, ਮੈਂ ਕਰਾਂਗਾ ਟਰੱਕ ਵਿੱਚ ਸੇਲ ਟੈਕਸ ਜਿਹੜਾ ਉਹ ਸਬਜੈਕਟ ਟੂ ਉਹਦੀ ਰਜਿਸਟ੍ਰੇਸ਼ਨ ਹੁੰਦਾ। ਮੈਂ ਥੋੜਾ ਜਿਹਾ ਇਹਨੂੰ ਪੰਜਾਬੀ ਚ ਅਗਰ ਐਲੈਬੋਰੇਟ ਕਰਨਾ ਚਾਹਾਂ ਤੇ ਭਾਵ ਕਿ ਅਸੀਂ ਟਰੱਕ ਦੀ ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਹੈ ਇਹਦੇ ਉੱਤੇ ਡਿਪੈਂਡ ਕਰਦਾ ਕਿ ਇਹਦੇ ਉੱਤੇ ਸੇਲ ਟੈਕਸ ਪੈਣਾ ਜਾਂ ਇਹ ਸੇਲ ਟੈਕਸ ਤੋਂ ਐਗਜ਼ੈਂਪਟ ਹੈ। ਜਿਹੜੇ ਟਰੱਕਾਂ ਨੇ ਲੋਕਲ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ, ਦੋ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਟਰੱਕਿੰਗ ਦੇ ਵਿੱਚ। ਇੱਕ ਉਹਨੂੰ ਅਸੀਂ ਲੋਕਲ ਟਰੱਕਿੰਗ ਕਹਿੰਦੇ ਆ, ਇੱਕ ਨੂੰ ਅਸੀਂ IRP ਭਾਵ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਪਲਾਨ, ਜਿਹਨੂੰ ਅਸੀਂ ਅਪੋਰਸ਼ਨਡ ਵੀ ਕਹਿੰਦੇ ਆ, ਜਿਹਨੂੰ ਅਸੀਂ 48 ਸਟੇਟ ਦੀਆਂ ਪਲੇਟ ਵੀ ਕਹਿੰਦੇ ਆ, ਉਹਦੇ ਕਾਫੀ ਸਾਰੇ ਪ੍ਰਚਲਿਤ ਨਾਮ ਹਨ। ਠੀਕ ਹੈ। ਸੋ ਦੋ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਜਿਹੜੇ ਤਾਂ ਲੋਕਾਂ ਨੇ ਕੈਲੀਫੋਰਨੀਆ ਦੇ ਬਾਰਡਰ ਦੇ ਅੰਦਰ ਟਰੱਕ ਰੱਖਣਾ, ਭਾਵ ਕਿ ਮਿੱਟੀ ਵਾਲੇ ਟਰੱਕ ਹੋਏ ਜਾਂ ਇੱਥੋਂ ਟਰੱਕ ਚੱਕ ਕੇ ਲੋਡ ਲਾ ਕੇ ਕੈਲੀਫੋਰਨੀਆ ਤੋਂ ਲੈ ਕੇ ਕੈਲੀਫੋਰਨੀਆ ਵਿੱਚ ਲਾਉਣ ਵਾਲੇ ਹੋਏ, ਕੰਟੇਨਰਾਂ ਵਾਲੇ ਜ਼ਿਆਦਾ ਹੋਏ। ਸੋ ਇਹ ਸਾਰੇ ਲੋਕ ਜਿਨ੍ਹਾਂ ਨੇ ਕੈਲੀਫੋਰਨੀਆ ਦੀ ਲੋਕਲ ਰਜਿਸਟ੍ਰੇਸ਼ਨ, ਜਿਵੇਂ ਕਾਰ ਦੀ ਰਜਿਸਟ੍ਰੇਸ਼ਨ ਜਾਂ ਅਸੀਂ ਆਪਣੇ ਪਿੱਕੇ ਵਗੈਰਾ ਦੀ ਰਜਿਸਟ੍ਰੇਸ਼ਨ ਲਈਦੀ ਹੈ, ਇਹ ਸਾਲ ਬਾਅਦ ਰਜਿਸਟ੍ਰੇਸ਼ਨ ਰਿਨਿਊ ਹੁੰਦੀ ਆ। ਉਹਦੇ ਵਿੱਚ ਤੁਹਾਡਾ ਜੋ ਵੀ ਤੁਹਾਡੀ ਕਾਉਂਟੀ ਦਾ ਸੇਲ ਟੈਕਸ ਹੈ 9%, 10%, 8% ਜੋ ਵੀ ਹੈ ਉਹ ਤੁਹਾਨੂੰ ਬਕਾਇਦਾ ਦੇਣਾ ਪੈਂਦਾ। ਭਾਵ ਕਿ ਜੇਕਰ ਤੁਸੀਂ 50,000 ਦਾ ਟਰੱਕ ਲਿਆ ਤੇ ਤੁਹਾਨੂੰ ਕਰੀਬ 4,000 ਤੋਂ ਲੈ ਕੇ 4500 ਦੇ ਕਰੀਬ ਟੈਕਸ ਜਿਹੜਾ ਉਹ ਪੈਣਾ ਆ ਔਰ ਇਹਦੇ ਤੋਂ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਬਚਾਅ ਨਹੀਂ ਹੈ। ਪਰ ਜਿਹੜੇ ਲੋਕ ਇੰਟਰਸਟੇਟ ਚੱਲਦੇ ਹਨ,
ਜਿਨ੍ਹਾਂ ਦੇ ਕੋਲ 48 ਸਟੇਟ ਦੀਆਂ ਪਲੇਟਸ ਹਨ, ਅੱਜ ਤੋਂ 3 ਸਾਲ ਪਹਿਲਾਂ ਤੋਂ ਤੱਕ, 2020 ਤੋਂ ਪਹਿਲਾਂ ਤੱਕ, ਕੈਲੀਫੋਰਨੀਆ ਸਟੇਟ ਦਾ ਇੱਕ ਲਾਅ ਸੀ ਕਿ ਭਾਈ ਜੇਕਰ ਤੁਸੀਂ ਕੈਲੀਫੋਰਨੀਆ ਵਿੱਚੋਂ ਟਰੱਕ ਲੈ ਰਹੇ ਹੋ ਔਰ ਤੁਸੀਂ ਉਹਨੂੰ ਇੰਟਰਸਟੇਟ ਰਨ ਕਰਨਾ, ਭਾਵ ਕਿ ਕੈਲੀਫੋਰਨੀਆ ਤੋਂ ਬਾਹਰ ਲੈ ਕੇ ਜਾਣਾ, ਉਹਨੂੰ IRP ਦੇ ਅੰਡਰ ਤੁਸੀਂ ਰਜਿਸਟਰ ਕਰਵਾਉਣੇ ਹੋ, ਤਾਂ ਟਰੱਕ ਦੀ ਡਿਲੀਵਰੀ ਕੈਲੀਫੋਰਨੀਆ 'ਚ ਨਾ ਲੈ ਕੇ ਅਗਰ ਤੁਸੀਂ ਆਊਟ ਆਫ ਸਟੇਟ ਜਾ ਕੇ ਉਹਦੀ ਡਿਲੀਵਰੀ ਲੈਂਦੇ ਹੋ, ਭਾਵ ਕਿ ਜੇਕਰ ਤੁਸੀਂ ਸਟਾਕਟਨ ਵਿੱਚੋਂ ਟਰੱਕ ਬਾਏ ਕੀਤਾ ਕਿਸੇ ਕੰਪਨੀ ਨੇ, ਕੈਲੀਫੋਰਨੀਆ ਦੀ ਕੰਪਨੀ ਨੇ, ਅਗਰ ਉਹ ਸਟਾਕਟਨ ਦੀ ਬਜਾਏ ਉਹਨਾਂ ਨੂੰ ਰੀਨੋ ਜਾ ਕੇ ਉਹ ਟਰੱਕ ਫੜਾਉਂਦੀ ਹੈ ਕੰਪਨੀ, ਜਿਹੜਾ ਇੱਥੇ ਦਾ ਡੀਲਰ ਹੈ, ਤੇ ਉਹ ਪਹਿਲੀ ਵਾਰੀ ਟਰੱਕ ਨੂੰ ਕਿਸੇ ਇੰਟਰਸਟੇਟ ਆਪਰੇਸ਼ਨ ਦੇ ਉੱਤੇ ਯੂਜ਼ ਕਰਦੇ ਆ ਔਰ ਉਹਦੇ ਉੱਤੇ IRP ਪਲੇਟਸ ਲੈਣੀਆਂ ਜਾਂਦੀਆਂ ਤੇ ਉਹ ਟੈਕਸ ਤੋਂ ਐਗਜ਼ੈਂਪਟ ਜਿਹੜਾ ਹੁੰਦਾ, ਉਹਦੇ ਉੱਤੇ ਟੈਕਸ ਦੇਣ ਦੀ ਲੋੜ ਨਹੀਂ। ਪਰ 2020 ਦੇ ਵਿੱਚ ਇਹਨਾਂ ਨੇ ਇੱਕ ਨਵਾਂ ਕਾਨੂੰਨ ਬਣਾਤਾ ਕਿ ਭਾਈ ਜਿਹੜਾ ਕੈਲੀਫੋਰਨੀਆ ਦਾ ਡੀਲਰ ਹੈ, ਜਿਹੜਾ ਟਰੱਕ ਦਾ ਡੀਲਰ, ਕੋਈ ਵੀ ਵਹੀਕਲ ਦਾ ਜਿਹੜਾ DMV ਤੋਂ ਅਪਰੂਵਡ ਡੀਲਰ ਹੈ, ਉਹ ਅਗਰ ਯੂਜ਼ਡ ਟਰੱਕ, ਅਗਰ ਬ੍ਰਾਂਡ ਨਿਊ ਟਰੱਕ ਔਰ ਅਗਰ ਬ੍ਰਾਂਡ ਨਿਊ ਟ੍ਰੇਲਰ, ਫਿਰ ਮੈਂ ਦੁਹਰਾਉਣਾ ਚਾਹੁੰਦਾ ਕਿ ਯੂਜ਼ਡ ਟਰੱਕ, ਨਵਾਂ ਟਰੱਕ ਤੇ ਨਵਾਂ ਟ੍ਰੇਲਰ, ਇਹਦੇ ਵਿੱਚ ਯੂਜ਼ਡ ਟ੍ਰੇਲਰ ਨਹੀਂ ਆਉਂਦਾ। ਠੀਕ ਹੈ। ਜੇਕਰ ਤੁਸੀਂ ਇਹ ਤਿੰਨੇ ਤਰ੍ਹਾਂ ਦੀ ਵਹੀਕਲ ਕਿਤੇੋਂ ਕਿਸੇ ਡੀਲਰ ਕੋਲੋਂ ਬਾਏ ਕਰਦੇ ਹੋ, ਨਵਾਂ ਟਰੱਕ, ਯੂਜ਼ਡ ਟਰੱਕ ਜਾਂ ਨਵਾਂ ਟ੍ਰੇਲਰ, ਤੇ ਤੁਹਾਨੂੰ ਹੁਣ ਆਊਟ ਆਫ ਸਟੇਟ ਡਿਲੀਵਰੀ ਲੈਣ ਦੀ ਵੀ ਲੋੜ ਨਹੀਂ ਹੈ। ਓਕੇ, ਬਸ਼ਰਤੇ ਕਿ ਤੁਹਾਡੇ ਕੋਲ ਇੱਕ MC ਪਰਮਿਟ ਹੋਵੇ, ਜਿਹਨੂੰ ਅਸੀਂ ਫੈਡਰਲ ਮੋਟਰ ਕੈਰੀਅਰ ਪਰਮਿਟ ਦਾ MC ਪਰਮਿਟ ਕਹਿੰਦੇ ਆ, ਮੋਟਰ ਕੈਰੀਅਰ ਪਰਮਿਟ, ਪਲੱਸ ਤੁਹਾਡੇ ਕੋਲ ਅਗਰ IRP ਪਲੇਟ ਜਿਹੜੀ ਕਿ ਅਪੋਰਸ਼ਨ ਪਲੇਟ ਹੈ, ਤੇ ਤੁਹਾਨੂੰ ਆਊਟ ਆਫ ਸਟੇਟ ਡਿਲੀਵਰੀ ਲੈਣ ਦੀ ਵੀ ਬਿਲਕੁਲ ਲੋੜ ਨਹੀਂ। ਤੁਸੀਂ ਸਿੰਪਲ ਆਪਣੇ ਦੋਨੇ ਪੇਪਰ, ਇੱਕ ਆਪਣਾ ਕੈਬ ਕਾਰਡ ਜਿਹਨੂੰ ਅਸੀਂ ਰਜਿਸਟ੍ਰੇਸ਼ਨ ਕਹਿੰਦੇ ਆ, ਔਰ ਇੱਕ ਆਪਣੇ MC ਪਰਮਿਟ ਦੀ ਕਾਪੀ ਅਗਰ ਡੀਲਰ ਨੂੰ ਦਿੰਦੇ ਹੋ, ਤਾਂ ਡੀਲਰ ਜਿਹੜਾ ਤੁਹਾਨੂੰ ਟੈਕਸ ਚਾਰਜ ਨਹੀਂ ਕਰੇਗਾ, ਪਲੱਸ ਡੀਲਰ ਤੁਹਾਨੂੰ ਆਊਟ ਆਫ ਸਟੇਟ ਡਿਲੀਵਰੀ ਲੈਣ ਲਈ ਮਜਬੂਰ ਵੀ ਨਹੀਂ ਕਰ ਸਕਦਾ। ਠੀਕ ਹੈ, ਭਾਵ ਕਿ ਤੁਹਾਨੂੰ ਕੈਲੀਫੋਰਨੀਆ ਵਿੱਚ ਉਹ ਟਰੱਕ ਫੜਾ ਸਕਦਾ, ਟ੍ਰੇਲਰ ਫੜਾ ਸਕਦਾ। ਮੈਂ ਇੱਥੇ ਗੱਲ ਬਹੁਤ ਜ਼ਰੂਰੀ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਅੱਜ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਡੀਲਰ, ਜਿਹੜੇ ਦਾ ਕੰਪਨੀ ਡੀਲਰ ਆ, ਜਿਵੇਂ ਵੋਲਵੋ ਹੋ ਗਿਆ, ਫਰੇਟ ਲਾਈਨਰ ਹੋ ਗਿਆ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਉਹ ਕਾਨੂੰਨ ਨੂੰ ਸਮਝਦੇ ਆ। ਫੰਟਾਨਾ, ਫ੍ਰੈਜ਼ਨੋ, ਸਟਾਕਟਨ, ਸੈਕਰਾਮੈਂਟੋ, ਜਿੰਨੇ ਵੀ ਪ੍ਰਾਈਵੇਟ ਟਰੱਕਾਂ ਦੇ ਡੀਲਰ ਹਨ ਜਾਂ ਟ੍ਰੇਲਰਾਂ ਦੇ ਡੀਲਰ ਹਨ, ਉਹ ਅੱਜ ਵੀ ਸਾਰੇ ਆਊਟ ਆਫ ਸਟੇਟ ਡਿਲੀਵਰੀ ਦਾ 500 ਤੋਂ ਲੈ ਕੇ $1000 ਜਿਹੜਾ ਆ ਉਹ ਕਸਟਮਰ ਨੂੰ, ਬਾਇਰ ਨੂੰ ਚਾਰਜ ਕਰ ਰਹੇ ਆ। ਠੀਕ ਹੈ, ਜਿਹੜਾ ਕਿ ਬਿਲਕੁਲ ਧੱਕਾ ਹੋ ਰਿਹਾ, ਲੋੜ ਨਹੀਂ ਉਹਦੀ, ਬਿਲਕੁਲ ਨਜਾਇਜ਼ ਆ, ਔਰ ਉਹ ਕਾਨੂੰਨ ਬਿਲਕੁਲ ਬੰਦ ਹੋ ਚੁੱਕਾ 2020 ਜਨਵਰੀ ਤੋਂ ਬਾਅਦ। ਪਰ ਉਹਦੇ ਬਾਵਜੂਦ ਵੀ ਹਜ਼ਾਰਾਂ ਟਰੱਕ, ਮੈਂ ਸਮਝਦਾ ਕਿ ਹੋ ਸਕਦਾ ਇਹ ਲੱਖਾਂ 'ਚ ਟਰੱਕ ਹੋਣ, ਹਜ਼ਾਰਾਂ, ਮਤਲਬ ਕੋਈ 10-20-50 ਹਜ਼ਾਰ ਟਰੱਕ ਵਿਕਿਆ ਹੋਊ, ਔਰ ਉਹਦੇ ਵਿੱਚ ਹਰ ਇੱਕ ਵਿੱਚ 800 ਤੋਂ ਲੈ ਕੇ $1000 ਤੱਕ ਹਰ ਇੱਕ ਨੂੰ ਆਊਟ ਆਫ ਸਟੇਟ ਡਿਲੀਵਰੀ ਪਾਈ ਗਈ ਹੈ। ਨਾ ਅੱਜ ਤੱਕ ਕੋਈ ਕਸਟਮਰ ਇਸ ਗੱਲ ਬਾਰੇ ਬੋਲਿਆ, ਨਾ ਕਿਸੇ ਨੇ ਕਿਸੇ ਡੀਲਰ ਦੀ ਕੋਈ ਸ਼ਿਕਾਇਤ ਲਾਈ ਹੈ, ਨਾ ਹੀ ਕੋਈ ਕਿਸੇ ਨੇ ਅੱਜ ਤੱਕ ਇਹਦੇ ਖਿਲਾਫ ਆਵਾਜ਼ ਉਠਾਈ ਆ। ਔਰ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਕਸਟਮਰ ਤੋਂ ਲੈ ਸਾਰੀ ਟਰੱਕਿੰਗ ਇੰਡਸਟਰੀ ਦੇ, ਪਰ ਖਾਸ ਕਰਕੇ ਸਾਡੇ ਪੰਜਾਬੀ ਟਰੱਕਿੰਗ ਭਰਾਵਾਂ, ਟਰੱਕਰ ਭਰਾਵਾਂ ਦੇ ਜਿਹੜੇ ਗਏ ਆ, ਸਾਨੂੰ ਉਹਦਾ ਬੜਾ ਦੁੱਖ ਆ। ਔਰ ਅੱਜ ਦੀ ਡੇਟ ਵਿੱਚ ਵੀ ਇਹ ਬਦਸਤੂਰ ਜਾਰੀ ਹੈ। ਨਵਾਂ ਟਰੱਕ, ਯੂਜ਼ਡ ਟਰੱਕ ਤੇ ਨਵਾਂ ਟ੍ਰੇਲਰ, ਇਹਨੂੰ ਆਊਟ ਆਫ ਸਟੇਟ ਡਿਲੀਵਰੀ ਲੈਣ ਦੀ ਲੋੜ ਨਹੀਂ, ਬਿਲਕੁਲ ਲੋੜ ਨਹੀਂ, ਬਿਲਕੁਲ ਲੋੜ ਨਹੀਂ। ਪਰ ਅਜੇ ਵੀ ਤੁਸੀਂ ਕਹਿ ਰਹੇ ਆ ਵੀ ਉਹੀ ਉਸੇ ਤਰੀਕੇ ਦੇ ਨਾਲ ਚੱਲੀ ਜਾ ਰਿਹਾ। ਬੜੀ ਮਾੜੀ ਗੱਲ ਆ ਜੀ, ਇਹ ਤਾਂ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖ ਕੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਛਿੱਲਣਾ ਆ, ਤਾਂ ਦੈਟਸ ਰੀਲੀ ਬੈਡ। ਇਹ ਚੰਗੀ ਗੱਲ ਨਹੀਂ ਹੈਗੀ। ਮੈਂ ਇਹਦੇ ਖਿਲਾਫ ਮੈਂ ਓਪਨਲੀ ਡੀਲਰਸ ਨੂੰ ਕਾਲਾਂ ਕਰ ਚੁੱਕਿਆ ਆ, ਬਹੁਤ ਜਗ੍ਹਾ ਮੈਂ। ਕੀ ਕਹਿੰਦੇ ਨੇ? ਪ੍ਰੋਬਲਮ ਇਹ ਹੈ, ਹਾਂਜੀ, ਕੀ ਕਹਿ ਦਿੰਦੇ ਆ ਅੱਗੋਂ ਫਿਰ ਉਹ? ਰੀਸੈਂਟਲੀ ਮੇਰੀ, ਚਲੋ ਮੈਂ ਨਾਂ ਨਹੀਂ ਲੈ ਸਕਦਾ, ਓਨਰ ਚੰਗਾ ਨਹੀਂ ਲੱਗਦਾ, ਮੇਰੀ ਰੀਸੈਂਟਲੀ ਇੱਕ ਡੀਲਰ ਦੇ ਨਾਲ ਗੱਲ ਹੋਈ, ਮੈਂ ਉਹਨਾਂ ਦੇ ਵਿੱਚ, ਉਹ ਕਹਿੰਦੇ ਸਾਡਾ ਕੰਪਨੀ ਲਾ ਆ। ਮੈਂ ਕਿਹਾ ਤੁਹਾਨੂੰ ਪਤਾ ਇਹ ਗਲਤ ਹੈ? ਕਹਿੰਦੇ ਸਾਨੂੰ ਪਤਾ ਇਹ ਗਲਤ ਹੈ, ਪਰ ਸਾਡੀ ਕੰਪਨੀ ਹੈਡ ਆਫਿਸ ਨਹੀਂ ਮੰਨਦਾ। ਹੁਣ ਦੱਸੋ ਇਹਦਾ ਕੀ ਜਵਾਬ ਹੈ? ਤੇ ਚਲੋ ਇਹਨੇ ਨਾ ਇਹ ਆ ਵੀ ਜਿਹੜੇ ਕਸਟਮਰ ਆ, ਜਿਹੜੇ ਮੇ ਵੀ ਅੱਗੇ ਖਪਤਕਾਰ ਜਿਨ੍ਹਾਂ ਨੇ ਬਣਨਾ ਆ, ਉਹ ਸੁਣ ਰਹੇ ਆ। ਤਾਂ ਭਾਈ ਜੇ ਤੁਸੀਂ ਯੂਜ਼ਡ ਟਰੱਕ, ਨਵਾਂ ਟਰੱਕ ਤੇ ਨਵਾਂ ਟ੍ਰੇਲਰ ਤੁਸੀਂ ਲੈ ਰਹੇ ਆ, ਤਾਂ ਤੁਸੀਂ ਐਟਲੀਸਟ ਉਹਨਾਂ ਨੂੰ ਸਵਾਲ ਤਾਂ ਕਰੋ ਵੀ ਇਹ ਆਊਟ ਆਫ ਸਟੇਟ ਡਿਲੀਵਰੀ ਦਾ ਮਤਲਬ ਹੀ ਕੀ ਆ, ਜਦੋਂ ਕੈਲੀਫੋਰਨੀਆ ਦੇ ਵਿੱਚ
ਤੁਸੀਂ ਉਹ ਚੀਜ਼ ਕਰ ਸਕਦੇ ਆ ਜਿਹੜਾ ਸੇਲ ਟੈਕਸ ਤੋਂ ਬਚਣ ਵਾਲੀ ਗੱਲ ਆ, ਰਾਈਟ? ਉਹੀ ਆ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਕਾਨੂੰਨ ਚੇਂਜ ਹੋ ਚੁੱਕਾ ਆ। ਸੋ ਸਾਰੇ ਜਾਣੇ ਭਾਈ ਜਿਹੜਾ ਧਿਆਨ ਨਾਲ ਨੋਟ ਕਰਨ, ਲਿਖ ਕੇ ਜਿਹੜਾ ਉਹ ਰੱਖੋ। ਰਜਿੰਦਰ ਸਿੰਘ ਟਾਂਡਾ ਜੀ ਨੇ ਅੱਜ ਆਪਾਂ ਨੂੰ ਜਿਹੜਾ ਉਹ ਕਲੀਅਰਲੀ ਇਸ ਦੇ ਬਾਬਤ ਜਿਹੜਾ ਉਹ ਦੱਸ ਦਿੱਤਾ ਹੈਗਾ ਆ। ਇਹ ਹੁਣ ਜਿੱਦਾਂ ਹੁਣ ਤੁਸੀਂ ਇਹ ਕਰ ਰਹੇ ਆ ਆਊਟ ਆਫ ਸਟੇਟ ਡਿਲੀਵਰੀ ਦੀ ਗੱਲ ਆਪਾਂ ਜਦੋਂ ਕਰਦੇ ਆ, ਥੋੜਾ ਇਹ ਵੀ ਐਕਸਪਲੇਨ ਕਰੋ ਇਹ ਹੁੰਦੀ ਕੀ ਚੀਜ਼ ਆ ਆਊਟ ਆਫ ਸਟੇਟ ਡਿਲੀਵਰੀ? ਇਹ ਸ਼ੈ ਕੀ ਆ ਫਿਰ, ਹਨਾ? ਆਊਟ ਆਫ ਸਟੇਟ ਡਿਲੀਵਰੀ ਬੇਸਿਕਲੀ ਕੀ ਹੈ ਕਿ ਜਿਹੜਾ ਕੈਲੀਫੋਰਨੀਆ ਦਾ ਡੀਲਰ ਹੈ, ਇਹ 2020 ਦਸੰਬਰ ਤੋਂ 19 ਦਸੰਬਰ ਤੋਂ ਪਹਿਲਾਂ, ਜਾਂ ਕਹ ਲਓ ਵੀ 20 ਜਨਵਰੀ ਤੋਂ ਪਹਿਲਾਂ ਇਹ ਕਾਨੂੰਨ ਸੀ। ਵੈਸੇ ਤਾਂ ਇਹਦਾ ਕੋਈ ਮਤਲਬ ਨਹੀਂ ਬਣਦਾ, ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਵੀ ਕਿਹਨੇ ਇੰਟਰੋਡਿਊਸ ਕੀਤਾ ਔਰ ਕਿਉਂ ਕੀਤਾ, ਇਹਦਾ ਕੀ ਮਕਸਦ ਕੀ ਹੈ। ਰਾਤ ਨੂੰ ਨੀਂਦ ਆਈ, ਜਿਹੜਾ ਕਾਨੂੰਨ ਆ ਅਸੀਂ ਉਹਨੂੰ ਕੁਝ ਨਹੀਂ ਸੁਪਨੇ ਚ ਸੋਚ ਲੈਂਦੇ ਆ ਸਾਡੇ ਲਾ ਮੇਕਰ ਇੱਥੇ, ਆਪਾਂ ਨੂੰ ਪਤਾ ਹੀ ਆ ਕਿੱਦਾਂ ਕਾਨੂੰਨ ਬਣਦੇ ਆ। ਕਾਨੂੰਨ ਕੀ ਸੀ, ਤੁਸੀਂ ਹੈਰਾਨ ਹੋਗੇ ਰਾਜਪਾਲ ਜੀ, ਕਿ ਕਾਨੂੰਨ ਇਹ ਸੀਗਾ ਕਿ ਤੁਸੀਂ ਅਗਰ ਸਟਾਰਟਿੰਗ ਦੇ ਕਿਸੇ ਡੀਲਰ ਕੋਲੋਂ ਟਰੱਕ ਬਾਏ ਕੀਤਾ ਤੇ ਡੀਲਰ ਉਸ ਟਰੱਕ ਨੂੰ ਆਪਣੇ ਡਰਾਈਵਰ ਭੇਜ ਕੇ ਰੀਨੋ ਲੈ ਕੇ ਜਾਏਗਾ। ਅੱਛਾ। ਰੀਨੋ ਜਾ ਕੇ ਉਹ ਤੁਹਾਨੂੰ ਟਰੱਕ ਫੜਾ ਦੇਗਾ। ਲਓ ਜੀ, ਠੀਕ ਹੈ। ਔਰ ਫੜਾ ਕੇ ਔਰ ਤੁਸੀਂ ਉੱਥੋਂ ਲੋਡ ਚੱਕ ਕੇ ਵਾਪਸ ਲੈ ਆਓਗੇ ਤੇ ਤੁਹਾਡਾ ਜਿਹੜਾ ਆ ਉਹ ਫਾਰਮੈਲਿਟੀ ਕੰਪਲੀਟ ਹੋ ਗਈ। ਠੀਕ ਹੈ। ਬਸ ਇਹਦੇ ਵਿੱਚ ਉੱਥੇ ਜਾ ਕੇ ਨੋਟਰੀ ਪੇਪਰ ਕਰਾਉਣਾ ਪੈਂਦਾ ਹੈ। ਔਰ ਤੁਸੀਂ ਹੈਰਾਨ ਹੋਵੋਗੇ ਕਿ 80% ਲੋਕਾਂ ਨੇ ਰੀਨੋ ਦੀ ਨੋਟਰੀ ਲਈ ਸੀ। ਅੱਛਾ ਜੀ। ਉਹ ਹਾਂਜੀ ਹਾਂਜੀ ਬਿਲਕੁਲ, ਬੜੇ ਵੱਡੇ ਸਕੈਂਡਲ ਵੀ ਬੜੇ ਸੀ ਸਟੇਟ ਨੇ ਕਿ ਇੱਥੇ ਹੀ ਬੈਠੇ ਆ ਬੰਦੇ ਟਰੱਕ ਨੂੰ ਬਾਹਰ ਕੱਢਦੇ ਸੀ, ਅਗਲੀ ਐਗਜ਼ਿਟ ਦੇ ਲਿਆ ਕੇ ਘੰਟਾ ਖੜਾ ਕਰਕੇ ਤੇ ਉੱਥੇ ਨੋਟਰੀ ਕਰਕੇ ਪੇਪਰ ਤੇ ਵਾਪਸ ਲੈ ਆਉਂਦੇ ਸੀ। ਹੋ ਗਈ ਡਿਲੀਵਰੀ, ਉਹ ਡਿਲੀਵਰੀ ਹੋ ਗਈ। ਔਰ ਇਹ ਬੜਾ ਚਿਰ ਚੱਲਿਆ। ਪਰ ਹਾਂ, ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਜਿਹੜਾ ਯੂਜ਼ਡ ਟ੍ਰੇਲਰ ਹੈ ਉਹਦੀ ਅੱਜ ਵੀ ਤੁਹਾਨੂੰ ਜਿਹੜੀ ਹੈ ਉਹ ਡਿਲੀਵਰੀ ਦੀ ਲੋੜ ਹੈ, ਆਊਟ ਆਫ ਸਟੇਟ ਡਿਲੀਵਰੀ ਦੀ ਲੋੜ ਹੈ। ਅਗਰ ਯੂਜ਼ਡ ਟ੍ਰੇਲਰ ਤੁਸੀਂ ਕਿਸੇ ਡੀਲਰ ਕੋਲੋਂ ਬਾਏ ਕਰਦੇ ਹੋ ਤਾਂ ਉਹਦੀ ਤੁਹਾਨੂੰ ਆਊਟ ਆਫ ਸਟੇਟ ਡਿਲੀਵਰੀ ਦੀ ਲੋੜ ਹੈ। ਅਗਰ ਤੁਸੀਂ ਯੂਜ਼ਡ ਟ੍ਰੇਲਰ ਕਿਸੇ ਸੱਜਣ ਮਿੱਤਰ ਕੋਲ ਬਾਏ ਕਰਦੇ ਹੋ ਤੇ ਤਾਂ ਵੀ ਤੁਹਾਨੂੰ ਆਊਟ ਆਫ ਸਟੇਟ ਡਿਲੀਵਰੀ ਦੀ ਲੋੜ ਹੈ, ਜੇ ਸੇਲ ਟੈਕਸ ਤੋਂ ਬਚਾਉਣਾ। ਜੇਕਰ ਸੇਲ ਟੈਕਸ ਤੁਸੀਂ ਬਚਾਉਣਾ ਤੇ ਉਹਦੇ ਵਿੱਚ ਇੱਕ ਲਾਅ ਅੱਗੇ ਹੋਰ ਹੈ ਕਿ ਉਹਦੇ ਵਿੱਚ ਇੱਕ ਸ਼ਰਤ ਇਹ ਹੁੰਦੀ ਹੈ ਕਿ ਤੁਹਾਡਾ ਟ੍ਰੇਲਰ ਜਿਹੜਾ ਹੈ ਜਾਂ ਤੁਹਾਡਾ ਟਰੱਕ ਜਿਹੜਾ ਹੈ ਉਹ ਪਹਿਲੇ 6 ਮਹੀਨੇ ਘੱਟੋ ਘੱਟ 50% ਤੋਂ ਵੱਧ ਇੰਟਰਸਟੇਟ ਰਨ ਦੇ ਉੱਤੇ ਚੱਲਿਆ ਹੋਣਾ ਚਾਹੀਦਾ। ਠੀਕ ਹੈ, ਠੀਕ ਹੈ। 50%। ਸੋ ਇਹ ਉਹਦੇ ਵਿੱਚ 50% ਤੋਂ ਉੱਪਰ ਪਹਿਲੇ ਸਿਰਫ 180 ਦਿਨ ਵਾਸਤੇ, ਉਸ ਤੋਂ ਬਾਅਦ ਕੋਈ ਲਿਮਿਟ ਨਹੀਂ। ਉਸ ਤੋਂ ਬਾਅਦ ਤੁਸੀਂ ਉਹਨੂੰ ਲੋਕਲ ਚਲਾਓ, ਜਿੱਥੇ ਮਰਜ਼ੀ ਚਲਾਓ। ਸੋ ਟ੍ਰੇਲਰ ਦੇ ਮਾਮਲੇ ਦੇ ਵਿੱਚ ਬੇਸ਼ੱਕ ਤੁਸੀਂ ਡੀਲਰ ਕੋਲ ਲਓ ਜਾਂ ਤੁਸੀਂ ਕਿਸੇ ਪ੍ਰਾਈਵੇਟ ਪਾਰਟੀ ਕੋਲ ਲਓ, ਤੁਸੀਂ ਕਿਸੇ ਸੱਜਣ ਮਿੱਤਰ ਕੋਲ ਲਾਓ, ਤੇ ਫਿਰ ਤੁਹਾਨੂੰ ਜਿਹੜਾ ਟ੍ਰੇਲਰ ਹੈ ਉਹਨੂੰ ਬਕਾਇਦਾ ਰੀਨੋ ਲੈ ਕੇ ਜਾਣਾ ਪਏਗਾ ਜਾਂ ਕੈਲੀਫੋਰਨੀਆ ਤੋਂ ਬਾਹਰ ਕਿਸੇ ਵੀ ਸਟੇਟ ਵਿੱਚ ਸਿਟੀ ਵਿੱਚ ਲਿਜਾ ਕੇ ਤੁਸੀਂ ਉੱਥੇ ਉਹਨੂੰ ਟ੍ਰੇਲਰ ਨੂੰ ਉਹਦੀ ਆਊਟ ਆਫ ਸਟੇਟ ਡਿਲੀਵਰੀ, ਉਹ ਫਾਰਮ ਅਸੀਂ ਉਹਨੂੰ 448 ਫਾਰਮ ਕਹਿੰਦੇ ਆ, ਉਹ ਨੋਟਰਾਈਜ਼ ਹੁੰਦਾ ਬਕਾਇਦਾ। ਔਰ ਨੋਟਰਾਈਜ਼ਡ ਹੋ ਕੇ ਉਹ ਜਿਹੜਾ ਹੈਗਾ ਉਹ ਤੁਹਾਨੂੰ ਟੈਕਸ ਐਗਜ਼ੈਂਪਸ਼ਨ ਜਿਹੜੀ ਹੈ ਉਹਦੀ ਮਿਲ ਜਾਂਦੀ ਹੈ। ਸੋ ਜਿਹੜਾ ਟੈਕਸ ਆ ਉਹਨੂੰ ਬੜੀ ਸਮਾਰਟਨੈਸ ਦੇ ਨਾਲ ਤੁਸੀਂ ਮਾਫ ਕਰਾ ਸਕਦੇ ਹੋ। ਔਰ ਮੈਂ ਇੱਕ ਹੋਰ ਗੱਲ ਛੋਟੀ ਜਿਹੀ ਤੇ ਐਡ ਕਰਨੀ ਚਾਹੁੰਦਾ ਕਿ ਅਕਸਰ ਅਸੀਂ ਜਦੋਂ ਖਾਸ ਕਰਕੇ ਟਰੱਕ ਕਿਸੇ ਸੱਜਣ ਮਿੱਤਰ ਕੋਲ ਲੈਂਦੇ ਤੇ ਮੈਂ ਇੱਕ ਦੋ ਨਹੀਂ ਕਵਾਂਗਾ, 80% ਤੋਂ ਲੋਕ ਅੱਜ ਵੀ 80% ਤੋਂ ਉੱਪਰ ਅਗਰ ਟਰੱਕ ਤੁਸੀਂ 50,000 ਦਾ ਕਿਸੇ ਆਪਣੇ ਸੱਜਣ ਮਿੱਤਰ ਕੋ ਜਾਂ ਕਿਸੇ ਪ੍ਰਾਈਵੇਟ ਪਾਰਟੀ ਕੋ ਲੈਨੇ ਆ ਤੇ ਉਹਦੇ ਉੱਤੇ ਕੀਮਤ ਜਿਹੜੀ ਆ ਉਹ 20,000 ਪਵਾ ਲਈ ਜਾਂਦੀ ਹੈ। ਅੱਛਾ। ਵੀ ਟੈਕਸ ਜਿਹੜਾ ਸਾਨੂੰ ਘੱਟ ਦੇਣਾ ਪਵੇ। ਅਸਲ ਵਿੱਚ ਜਦੋਂ ਤੁਸੀਂ ਟਰੱਕ ਦੀਆਂ IRP ਪਲੇਟਸ ਲੈਂਦੇ ਹੋ ਤੇ ਤੁਹਾਨੂੰ ਟੈਕਸ ਐਗਜ਼ੈਂਪਟ ਹੁੰਦਾ। ਤੁਸੀਂ 50,000 ਕੀਮਤ ਪਾਓ ਜਾਂ 80,000 ਪਾਓ, ਤੁਹਾਨੂੰ ਟੈਕਸ ਪੈਣਾ ਹੀ ਨਹੀਂ ਹੁੰਦਾ। ਪਰ ਉਹਦਾ ਨੁਕਸਾਨ ਇਹ ਹੈ ਕਿ ਇੱਕ ਤਾਂ ਜਿਹੜਾ ਵੇਚਣ ਵਾਲਾ ਜਦੋਂ 50,000 ਦਾ ਟਰੱਕ ਉਹਦੇ ਕੋਲ 50,000 ਦਾ ਚੈੱਕ ਲਏਗਾ ਤੇ ਉਹਨੂੰ 20,000 ਲਿਖ ਕੇ ਦੇਗਾ, ਅਗਰ ਕੱਲ ਨੂੰ ਉਹਦਾ ਇਨਕਮ ਟੈਕਸ ਰਿਟਰਨ ਉਹਦੀ ਆਪਣੀ ਆਡਿਟ ਹੁੰਦਾ ਤਾਂ ਉਹ ਮਾਰਿਆ ਜਾਏਗਾ ਕਿ ਟਰੱਕ ਉਹਨੇ 20,000 ਦਾ ਵੇਚਿਆ ਤੇ 50,000 ਕਿਉਂ ਮਿਲਿਆ। ਉਹ ਆਪਣੇ ਉਹਨੂੰ ਰਿਸਕ ਵਿੱਚ ਪਾ ਰਿਹਾ, ਬਹੁਤ ਵੱਡਾ। ਦੂਸਰੀ ਵੱਡੀ ਗਲਤੀ ਇਹ ਹੈ ਕਿ ਜਿਹੜੇ ਬੰਦੇ ਨੇ 50,000 ਰੁਪਇਆ ਅਸਲ ਵਿੱਚ ਦਿੱਤਾ, ਉਹਨੇ ਕੀਮਤ ਉਹਦੀ 20,000 ਲਿਖਾਈ ਹੈ ਤੇ ਜਿਹੜੇ ਟਰੱਕ ਦੇ ਉੱਤੇ ਉਹਨੇ 50,000 ਦੇ ਉੱਤੇ ਕੋਈ 20% ਦੇ ਕਰੀਬ ਡੈਪਰੀਸ਼ੀਏਸ਼ਨ ਲੈਣੀ ਸੀ, ਹੁਣ ਉਹ ਨਹੀਂ ਲੈ ਸਕਦਾ। ਉਹਨੇ 20,000 ਤੇ ਲੈਣੀ ਪੈਣੀ ਆ, ਹੁਣ 20,000 ਤੇ ਲੈਣੀ ਪੈਣੀ। ਐਗਜ਼ੈਕਟਲੀ। ਕਿੱਥੇ 50,000 ਦੇ ਉੱਤੇ ਉਹਨੂੰ 10,000 ਤੋਂ ਲੈ ਕੇ 12,000 ਸਾਲ ਦੀ ਡੈਪਰੀਸ਼ੀਏਸ਼ਨ ਮਿਲ ਸਕਦੀ ਹੈ, ਕਿੱਥੇ ਹੁਣ ਉਹਨੇ 4,000 ਦੀ ਡੈਪਰੀਸ਼ੀਏਸ਼ਨ ਜਿਹੜੀ ਆ ਉਹ ਕਲੇਮ ਕਰਨੀ ਹੈ। ਸੋ
ਬੈਨੀਫਿਟ ਵੀ ਕੋਈ ਨਹੀਂ, ਸਿਰਫ ਕਿਉਂਕਿ ਕਾਨੂੰਨ ਦੀ ਸਾਨੂੰ ਸਮਝ ਨਹੀਂ। ਅਸੀਂ ਕਾਰਾਂ ਦੇ ਵਿੱਚ ਇਹ ਗਲਤੀਆਂ ਆਮ ਕਰਦੇ ਆ ਕਿ ਕਾਰ ਕਿਸੇ ਵਾਕਫਕਾਰ ਕੋ 10,000 ਦੀ ਲਈ, ਉਹਨੂੰ ਕਹਤਾ ਯਾਰ 3,000 ਕੀਮਤ ਪਾ ਦੇ। ਕਾਰ ਦੇ ਵਿੱਚ ਇਹ ਗੱਲ ਚਲੋ ਹੈ ਤਾਂ ਕਾਨੂੰਨ ਤੌਰ ਤੇ ਗਲਤ, ਪਰ ਚਲੋ ਤੁਸੀਂ ਕਰਦੇ ਆ ਵੱਖਰੀ ਗੱਲ। ਪਰ ਟਰੱਕ ਦੇ ਵਿੱਚ ਤੁਹਾਨੂੰ ਇਹ ਚੀਜ਼ ਕਰਨ ਦੀ ਬਿਲਕੁਲ ਵੀ ਲੋੜ ਨਹੀਂ, ਕਿਉਂਕਿ ਟਰੱਕ ਜਿਹੜਾ ਆ ਜਦੋਂ ਉੱਤੇ IRP ਪਲੇਟਾਂ ਲੈਂਦੇ ਆ ਤੇ ਉਹ ਬਕਾਇਦਾ ਟੈਕਸ ਐਗਜ਼ੈਂਪਟ ਵਹੀਕਲ ਹੈ, ਉਹਦੇ ਉੱਤੇ ਤੁਹਾਨੂੰ ਟੈਕਸ ਪੈਣਾ ਹੀ ਨਹੀਂ ਹੁੰਦਾ। ਅਸੀਂ ਇਹਦੇ ਉੱਤੇ ਅਕਸਰ ਵੀਡੀਓਜ਼ ਬਣਾ ਕੇ ਬੜੀ ਵਾਰੀ ਆਪਣੇ ਟਿਕਟੌਕ ਤੇ ਔਰ ਹੋਰ ਸੋਸ਼ਲ ਮੀਡੀਆ ਤੇ ਪਾਈਆਂ, ਪਰ ਅੱਜ ਵੀ ਤੁਸੀਂ ਯਕੀਨ ਕਰੋ ਕਿ ਮੇਰੇ ਕੋਲ ਮਹੀਨੇ ਵਿੱਚ 10 ਤੋਂ 15 ਕੇਸ ਐਸੇ ਆਉਂਦੇ ਆ ਜਿਹਦੇ ਚ ਬੰਦੇ ਜਿਹੜੇ ਆ ਉਹ 50,000 ਦਾ ਟਰੱਕ ਲੈ ਕੇ 10,000 ਦੀ ਕੀਮਤ ਟਾਈਟਲ ਦੇ ਉੱਤੇ ਪਾ ਕੇ ਫਿਰ ਸਾਡੇ ਕੋਲ ਲੈ ਕੇ ਆਉਂਦੇ। ਔਰ ਜਦੋਂ ਤੁਸੀਂ ਟਾਈਟਲ ਦੇ ਇੱਕ ਵਾਰੀ ਕੀਮਤ ਪਾ ਦਿੰਦੇ ਹੋ, ਅਸੀਂ ਉਹਨੂੰ ਕੁਝ ਨਹੀਂ ਕਰ ਸਕਦੇ। ਅਸੀਂ ਚਾਹੀਏ ਵੀ ਦੁਬਾਰਾ 50,000 ਪਾਉਣੀ ਤਾਂ ਵੀ ਨਹੀਂ ਪੈ ਸਕਦੀ। ਸੋ ਜਿਹੜਾ ਤੁਸੀਂ ਯੂਜ਼ਡ ਟਰੱਕ ਲੈ ਰਹੇ ਆ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਉੱਤੇ ਤਾਂ ਉਹ ਟੈਕਸ ਲੱਗਣਾ ਹੀ ਨਹੀਂ, ਸੋ ਉਹਦੀ ਪੂਰੀ ਕੀਮਤ ਪਾਓ। ਕਮਰਸ਼ੀਅਲ ਵਹੀਕਲ ਆ, ਬਿਜ਼ਨਸ ਜਦੋਂ ਤੁਸੀਂ ਰਨ ਕਰਦੇ ਆ, ਡੈਪਰੀਸ਼ੀਏਸ਼ਨ ਦੇ ਵਿੱਚ ਹੀ ਇਨਫੈਕਟ ਜਿਹੜੇ ਉਹ ਬਚਾਅ ਹੁੰਦੇ ਆ। ਜੇ ਉਹ ਕੀਮਤ ਉਹਦੀ ਜਿਹੜੀ ਕੀਮਤ ਉਹਦੀ ਤੁਸੀਂ ਪਹਿਲਾਂ ਹੀ ਘੱਟ ਲਾਈ ਆ ਤੇ ਉਹਦੇ ਵਿੱਚੋਂ ਫਿਰ ਘੱਟ ਜਿਹੜਾ ਉਹ ਕੱਟਿਆ ਜਾਣਾ ਆ। ਸੋ ਜੇ ਕੀਮਤ ਉਹਦੀ ਤੁਸੀਂ ਪੂਰੀ ਲਾਈ ਹੋਊਗੀ ਤਾਂ ਤੁਸੀਂ ਆਪਣੇ ਪੱਖ ਤੋਂ ਵੀ ਜਿਹੜਾ ਉਹ ਫਿਰ ਸਾਰਾ ਕੁਝ ਸੈੱਟ ਰਹਿੰਦਾ ਆ ਉਹਦੇ ਵਿੱਚ। ਬਿਲਕੁਲ ਈਵਨ ਟ੍ਰੇਲਰ ਦੇ ਮਾਮਲੇ ਵਿੱਚ ਵੀ, ਕਿਉਂਕਿ ਟ੍ਰੇਲਰ ਵੀ ਅਗਰ ਤੁਸੀਂ 50,000 ਦਾ ਕਿਸੇ ਪ੍ਰਾਈਵੇਟ ਪਾਰਟੀ ਕੋਲ ਲੈਂਦੇ ਹੋ ਤਾਂ ਉਹਦੇ ਬਕਾਇਦਾ ਟੈਕਸ ਐਗਜ਼ੈਂਪਸ਼ਨ ਮਿਲਦੀ ਹੈ। ਅਗਰ ਤੁਸੀਂ ਮੇਨ ਸਟੇਟ ਵਿੱਚ ਜਾ ਕੇ ਤੁਸੀਂ ਰਜਿਸਟਰ ਕਰਾਉਂਦੇ ਹੋ ਜਾਂ ਕੈਲੀਫੋਰਨੀਆ ਵਿੱਚ ਐਗਜ਼ੈਂਪਸ਼ਨ ਲੈਂਦੇ ਹੋ, ਤੁਹਾਨੂੰ ਟੈਕਸ ਮਾਫ ਆਉਦਾ। ਪਰ ਤੁਸੀਂ ਕਿਉਂ 50,000 ਦੀ ਚੀਜ਼ 20,000 ਦੀ ਲਗਾਉਂਦੇ ਹੋ? ਤੁਸੀਂ ਅਗਰ ਟਰੱਕ ਟ੍ਰੇਲਰ ਦੋਨੋਂ $1,00,000 ਦੇ ਲੈ ਕੇ ਉਹਦੀ 40,000 ਕੀਮਤ ਪਾਉਂਦੇ ਹੋ ਤੇ ਭਾਵ ਤੁਸੀਂ 60,000 ਦੀ ਟੈਕਸ ਐਗਜ਼ੈਂਪਸ਼ਨ ਆਪਣੀ ਖੂਹ ਚ ਪਾ ਲਈ। 60,000 ਦੀ ਟੈਕਸ ਦਾ ਮਤਲਬ ਇਹ ਹੈ ਕਿ ਤੁਸੀਂ ਘੱਟੋ ਘੱਟ ਵੀ ਆਪਣਾ $10,000 ਤੋਂ $15,000 ਨੈਟ ਜਿਹੜਾ ਤੁਸੀਂ ਟੈਕਸ ਤੇ ਸੇਵ ਕਰਨਾ ਸੀ, ਉਹ ਤੁਸੀਂ ਆਪਣਾ ਖਰਾਬ ਕਰ ਲਿਆ ਜੀ। ਤੇ ਸਰੋਤਿਓ, ਜੇ ਤੁਹਾਡਾ ਕੋਈ ਕਾਲ ਆ ਇਸ ਦੇ ਬਾਬਤ ਸੇਲ ਟੈਕਸ ਨੂੰ ਲੈ ਕੇ, ਟਰੱਕ ਟ੍ਰੇਲਰ ਦੀ ਸੇਲਸ ਨੂੰ ਲੈ ਕੇ, ਟੈਕਸ ਦਾ ਕੀ ਆ, ਜਿਹੜਾ ਕੋਈ ਸਵਾਲ ਆ, ਕੋਈ ਤੁਹਾਨੂੰ ਪੁੱਛਣਾ ਚਾਹੁੰਦੇ ਆ, ਤਾਂ ਤੁਸੀਂ ਹੁਣ ਸਟੂਡੀਓ 'ਚ ਵੀ ਕਾਲ ਕਰ ਸਕਦੇ ਆ 408-272-5200 4082725200। ਆਪਣੇ ਨਾਲੇ 4 ਵਜੇ ਤੱਕ ਜੁੜੇ ਰਹਿਣਗੇ। ਗਲੋਬਲ ਟਰੱਕ ਪਰਮਿਟ ਤੋਂ ਰਜਿੰਦਰ ਸਿੰਘ ਟਾਂਡਾ ਜੀ ਜਿਹੜੇ ਉਹ ਜੁੜੇ ਆ। ਇਹਨਾਂ ਨੂੰ ਤਕਰੀਬਨ 2 ਦਹਾਕੇ ਦਾ ਐਕਸਪੀਰੀਅੰਸ ਆ ਟਰੱਕਿੰਗ ਲਾਈਨਸ ਦੇ ਵਿੱਚ, ਟਰੱਕਿੰਗ ਪਰਮਿਟ ਦਾ, ਕੰਪਲਾਇੰਸ ਦਾ, ਪਲੇਟਸ ਦਾ, ਇਹਨਾਂ ਸਾਰਿਆਂ ਦਾ। ਤੇ ਜੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਆ ਤਾਂ ਗਲੋਬਲ ਟਰੱਕ ਪਰਮਿਟ ਦੇ ਰਜਿੰਦਰ ਸਿੰਘ ਟਾਂਡਾ ਜੀ ਨਾਲ ਸੰਪਰਕ ਕਰੋ। 2096360880 209-636-0880 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਰਜਿੰਦਰ ਜੀ, ਆਪਾਂ ਇੱਕ ਕਾਲਰ ਲੈ ਲੈਂਦੇ ਆ, ਫਿਰ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਵਧਾਉਂਦੇ ਆ। ਅਮਰਜੀਤ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਐਕਚੁਅਲੀ ਐਡ ਕਰਨੀ ਸੀਗੀ, ਜਦੋਂ ਆਪਾਂ ਗੱਲ ਕਰਦੇ ਵੀ ਟੈਕਸ ਐਗਜ਼ੈਂਪਟ ਕਰਨ ਨੂੰ। ਜਿੱਦਾਂ ਮੈਂ ਵੀ 2 ਟਰੱਕ ਲੈ ਸੀਗੇ, ਮੇਰਾ ਥੋੜਾ ਸਟੇਟ ਤੋਂ ਐਰੋ ਸਟੇਟ ਲੈ ਸੀਗੇ ਨਾ। ਜੇ ਤੁਸੀਂ ਟੈਕਸ ਸੇਲਸ ਟੈਕਸ ਐਗਜ਼ੈਂਪਟ ਕਰਨਾ, ਸਾਨੂੰ ਪਹਿਲੇ 6 ਮਹੀਨੇ ਆਰ ਸਟੇਟ 50% ਤੋਂ ਜ਼ਿਆਦਾ ਮੀਟ ਚਲਾਉਣੇ ਪੈਂਦੇ ਆ, ਫਿਰ ਤੁਸੀਂ ਐਗਜ਼ੈਂਪਟ ਹੋ ਸਕਦੇ ਆ। ਨਾਲੇ ਪਹਿਲੇ 6 ਮਹੀਨੇ ਉਹ ਦੇਖਦੇ ਆ। ਜਿੱਦਾਂ ਮੈਂ ਉਹ ਟਰੱਕ ਲਿਆ ਸੀ, ਇੱਕ ਟਰੱਕ ਦਾ ਆਡਿਟ ਹੋ ਗਿਆ ਸੀਗਾ, ਉਹਨੇ ਸਾਰਾ ਕੁਝ ਦੇਖਿਆ ਸੀਗਾ ਵੀ ਸਾਰੇ ਲੋਡਾਂ ਦੇ ਪੇਪਰ, ਤੁਹਾਡੀ ਲਾਗ ਬੁੱਕ। ਜਾਂ ਦੂਜਾ ਟਰੱਕ ਉਹ ਆਡਿਟ ਨਹੀਂ ਹੋਇਆ ਸੀਗਾ ਫਰੈਂਚਾਈਜ਼ ਟੈਕਸ ਬੋਰਡ ਵੱਲੋਂ। ਸੋ ਜੇ ਤੁਸੀਂ ਐਗਜ਼ੈਂਪਟ ਕਰਾਉਣਾ ਸੇਲਸ ਟੈਕਸ, ਸਾਨੂੰ ਇਹ ਬਹੁਤ ਜ਼ਰੂਰੀ ਆ ਵੀ ਪਹਿਲੇ 6 ਮਹੀਨੇ ਟਰੱਕ ਦੇ ਸਾਨੂੰ ਆਰ ਸਟੇਟ 50% ਪਲੱਸ ਮਾਈਲਸ ਬਾਅਦ ਚਲਾਉਣੀਆਂ ਪੈਣੀਆਂ। ਆਰ ਸਟੇਟ ਦਾ ਓਰਗਨ, ਵਾਸ਼ਿੰਗਟਨ, ਐਰੀਜ਼ੋਨਾ ਕਹਿ ਲਓ, ਨੇਵਾਡਾ। ਸੋ ਇਹ ਚੀਜ਼ ਐਡ ਕਰਨੀ ਸੀਗੀ ਜੀ। ਥੈਂਕ ਯੂ ਅਮਰਜੀਤ ਜੀ। ਥੈਂਕ ਯੂ, ਧੰਨਵਾਦ ਜੀ। ਰਜਿੰਦਰ ਜੀ ਨੇ ਉਦਾਂ ਇਸ ਦੇ ਬਾਰੇ ਆਪਾਂ ਨੂੰ ਆਲਰੇਡੀ ਜਿਹੜਾ ਉਹ ਦੱਸ ਹੀ ਜਿਹੜਾ ਉਹ ਦਿੱਤਾ ਸੀਗਾ। ਤੇ ਹਾਂਜੀ ਜੀ ਰਾਜ ਭਾਈ, ਮੈਂ ਐਡ ਕਰਨੀ ਚਾਹੁੰਦਾ ਜਿਹੜੀ ਇਹਨਾਂ ਨੇ ਗੱਲ ਕਹੀ, ਅਸੀਂ ਵੈਸੇ ਬਹੁਤ ਤਫਸੀਲ ਦੇ ਨਾਲ ਇਹਨੂੰ ਆਲਰੇਡੀ ਕਵਰ ਕਰ ਚੁੱਕੇ ਹਾਂ ਕਿ ਇਹ ਬਕਾਇਦਾ। ਔਰ ਮੈਂ ਥੋੜੀ ਜਿਹੀ ਗੱਲ ਨਾ ਇੱਕ ਹੋਰ ਚੀਜ਼ ਐਡ ਕਰਨੀ ਚਾਹੁੰਦਾ ਕਿ ਅਕਸਰ ਸੱਜਣ ਜਿਹੜੇ ਆ ਜਾਂ ਬਹੁਤੇ ਲੋਕ ਜਿਹੜੇ ਟਰੱਕਰਸ ਆ, ਉਹ ਇਹ ਸਮਝਦੇ ਆ ਕਿ 50% ਆਊਟ ਆਫ ਸਟੇਟ ਦਾ ਮਤਲਬ ਇਹ ਹੈ ਕਿ ਸਾਡੀਆਂ ਮੀਲਾਂ ਜਿਹੜੀਆਂ ਆ ਉਹ 50% ਤੋਂ ਵੱਧ ਹੋਣੀ ਚਾਹੀਦੀਆਂ। ਬਿੱਲ ਆਫ ਲੇਡਿੰਗ ਬਾਹਰ ਚਾਹੀਦੇ ਆ। ਇਹ ਗੱਲ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਮੈਂ ਬਹੁਤ ਇਹਨੂੰ ਤਫਸੀਲ ਦੇ ਨਾਲ ਦੱਸ ਰਿਹਾ ਜ਼ਰੂਰ ਕਿ ਇਸ ਤਰ੍ਹਾਂ ਨਹੀਂ ਹੈ ਕਿ ਜੇਕਰ ਤੁਸੀਂ ਪਹਿਲੇ 180 ਦਿਨ ਦੇ ਵਿੱਚ ਮੰਨ ਲਓ ਤੁਸੀਂ 50,000 ਮੀਲ ਚਲਾਈ ਹੈ ਤੇ ਤੁਹਾਡੀ 25,000 ਤੋਂ ਉੱਪਰ ਮੀਲ ਜਿਹੜੀ ਉਹ ਕੈਲੀਫੋਰਨੀਆ ਤੋਂ ਵੱਧ ਬਾਹਰ ਚੱਲੀ ਹੋਣੀ ਚਾਹੀਦੀ ਹੈ ਤੇ 25,000
ਅੰਦਰ ਚੱਲੀ ਹੋਣੀ ਚਾਹੀਦੀ ਹੈ, ਰਾਈਟ। 50% ਬਾਹਰ ਚੱਲਣ ਤੋਂ ਭਾਵ ਅਕਸਰ ਅਸੀਂ ਇਹ ਲੈ ਲੈਂਦੇ ਆ ਕਿ 50% ਮਾਈਲੇਜ ਜਿਹੜੀ ਆ ਉਹ ਬਾਹਰ ਚਾਹੀਦੀ ਆ, ਜਾਂ ਕੁਝ ਸੱਜਣ ਇਸ ਤਰ੍ਹਾਂ ਸਮਝ ਲੈਂਦੇ ਕਿ 50% ਤੁਹਾਡੇ ਦਿਨ ਬਾਹਰ ਚੱਲੇ ਹੋਣੇ ਚਾਹੀਦੇ ਕਿ ਜੇਕਰ ਤੁਸੀਂ ਟੋਟਲ 180 ਦਿਨ ਚਲਾਇਆ ਤੇ 90 ਦਿਨ ਜਿਹੜਾ ਤੁਹਾਡਾ ਟਰੱਕ ਉਹ ਕੈਲੀਫੋਰਨੀਆ ਦੀ ਬਾਰਡਰ ਤੋਂ ਬਾਹਰ ਰਹਿਣਾ ਚਾਹੀਦਾ ਆ, ਤਾਂ 50% ਸਾਡਾ ਪੂਰਾ ਹੁੰਦਾ ਹੈ। ਜਦ ਕਿ ਇਹ ਗੱਲ ਨਹੀਂ ਹੈ, ਇਹ ਬੜਾ ਸੌਖਾ ਕੰਮ ਹੈ। ਔਰ ਬਿਲਕੁਲ ਇਹਨੂੰ ਮੈਂ ਸਮਝਾਉਣ ਲੱਗਾ ਕਿ ਇਹਨੂੰ ਇਹ ਗੱਲ ਕਹਿੰਦੇ ਕਿ ਸਾਡਾ ਟਰੱਕ ਜਿਹੜਾ ਆ ਉਹ ਇੰਟਰਸਟੇਟ ਆਪਰੇਸ਼ਨ ਦੇ ਉੱਤੇ 90 ਦਿਨ ਤੋਂ ਵੱਧ ਚਾਹੀਦਾ। ਠੀਕ ਹੈ। ਇਹਦਾ ਕੀ ਟੈਕਨੀਕਲੀ ਇਹਦਾ ਕੀ ਭਾਵ ਹੈ? ਟੈਕਨੀਕਲੀ ਇਹਦਾ ਭਾਵ ਇਹ ਹੈ ਕਿ ਇੱਕ ਟਰੱਕ ਅਗਰ ਅੱਜ ਉਹਨੇ ਸਲੀਨਸ ਤੋਂ ਲੋਡ ਚੱਕਿਆ, ਅੱਜ ਰਾਤ ਉਹ ਆਪਣੇ ਇੱਥੇ ਕੈਲੀਫੋਰਨੀਆ ਚ ਰੁਕ ਗਿਆ, ਅਗਲੇ ਦਿਨ ਉਹਨੇ ਰੀਨੋ ਜਾ ਕੇ ਲੋਡ ਲਾਇਆ, ਪਰ ਰੀਨੋ ਸਿਰਫ ਉਹ 20 ਮੀਲ ਤੱਕ ਗਿਆ ਬਸ। ਓਕੇ। ਰੀਨੋ ਨੇ 20 ਮੀਲ ਜਾ ਕੇ ਲੋਡ ਲਾਤਾ, ਉੱਥੇ ਉਸ ਰਾਤ ਰੁਕ ਕੇ ਅਗਲੇ ਦਿਨ ਸਵੇਰੇ ਉਹਨੇ ਲੋਡ ਚੱਕਿਆ, ਅਗਲੇ ਦਿਨ ਚੱਕ ਕੇ ਉਹਨੇ ਅੱਜ ਰਾਤ ਫਿਰ ਵਾਪਸ ਸਟਾਕਟਨ ਆ ਗਿਆ। ਸੋ ਅਗਲੇ ਦਿਨ ਜਾ ਕੇ ਉਹਨੇ ਜਿਹੜਾ ਉਹ ਲੋਡ ਲਾਇਆ। ਸੋ ਹੁਣ ਇਸ ਆਪਰੇਸ਼ਨ ਨੂੰ ਅੱਜ ਲੋਡ ਚੱਕਿਆ, ਤੁਸੀਂ ਕੈਲੀਫੋਰਨੀਆ ਰੁਕੇ, ਅਗਲੇ ਦਿਨ ਤੁਸੀਂ ਉੱਥੇ ਗਏ ਰੀਨੋ, ਉੱਥੇ ਲੋਡ ਲਾਇਆ, ਰਾਤ ਰੁਕੇ, ਉਸ ਤੋਂ ਅਗਲੇ ਦਿਨ ਕੈਲੀਫੋਰਨੀਆ ਆਏ, ਇੱਥੇ ਆਣ ਕੇ ਰਾਤ ਰੁਕੇ, ਸਵੇਰੇ ਲੋਡ ਲਾਇਆ। ਭਾਵ ਕਿ ਇੱਕ ਲੋਡ ਚੱਕਣ ਤੋਂ ਲੈ ਕੇ ਵਾਪਸ ਆਉਣ ਤੱਕ ਤੁਹਾਡੇ 4 ਦਿਨ ਜਿਹੜੇ ਆ ਉਹ ਲੱਗ ਗਏ। ਠੀਕ ਹੈ। ਸੋ ਇਹ 4 ਦਿਨ ਤੁਹਾਡੇ ਇੰਟਰਸਟੇਟ ਆਪਰੇਸ਼ਨ ਦੇ ਵਿੱਚ ਆਉਣਗੇ। ਸੋ ਇਹਨੂੰ ਅਸੀਂ ਆਊਟ ਆਫ ਸਟੇਟ ਚੱਲਿਆ ਮੰਨਾਂਗੇ ਟਰੱਕ ਨੂੰ। ਠੀਕ ਹੈ, ਠੀਕ ਹੈ। ਸਮਝ ਗਏ ਮੇਰੀ ਗੱਲ ਕਿ ਨਹੀਂ ਸਮਝੇ? ਸੋ ਕੈਲੀਫੋਰਨੀਆ ਦਾ ਲੋਡ ਚੱਕ ਕੇ ਉਹਨੂੰ ਬਾਹਰ ਲੈ ਕੇ ਜਾਣ ਤੱਕ, ਉੱਥੋਂ ਚੱਕ ਕੇ ਵਾਪਸ ਆਉਣ ਤੱਕ ਜਿੰਨੇ ਵੀ ਟੋਟਲ ਦਿਨ ਯੂਜ਼ ਹੋਏ ਆ, ਚਾਹੇ ਤੁਸੀਂ ਉਹ ਚ 80% ਕੈਲੀਫੋਰਨੀਆ ਚ ਰਹੋ। ਮੈਂ ਹੋਰ ਇੱਕ ਐਗਜ਼ਾਮਪਲ ਦੇਣ ਲੱਗਾ ਬੜੀ ਆਰਾਮ ਨਾਲ ਕਿ ਅਗਰ ਅਸੀਂ ਇੱਕ ਲੋਡ ਸੈਨ ਡਿਏਗੋ ਤੋਂ ਚੱਕਦੇ ਆ ਤੇ ਮੈਡਫੋਰਡ ਜਾ ਕੇ ਲਾ ਦਿੰਨੇ ਆ, ਤੇ ਸੈਨ ਡਿਏਗੋ ਦੀਆਂ ਤੋਂ ਲੈ ਕੇ ਕੈਲੀਫੋਰਨੀਆ ਦੇ ਔਰੇਗਨ ਬਾਰਡਰ ਤੱਕ ਕਰੀਬ 900 ਮੀਲ ਬਣ ਜਾਂਦੀ ਹੈ, ਪਰ ਮੈਡਫੋਰਡ ਸਿਰਫ 30 ਮੀਲ ਲੱਗੇ ਆ। ਬਿਲਕੁਲ। ਹੁਣ ਸੈਨ ਡਿਏਗੋ ਚੱਕ ਕੇ ਲੋਡ 3 ਦਿਨ ਚ ਮੰਨ ਲਓ ਮੈਡਫੋਰਡ ਪਹੁੰਚਦੇ ਆ, ਜਾਂ 2 ਦਿਨ ਚ ਮੈਡਫੋਰਡ ਪਹੁੰਚਦੇ ਆ, ਉੱਥੇ ਲਾ ਕੇ ਉੱਥੋਂ ਲੋਡ ਚੱਕ ਕੇ ਵਾਪਸ ਸੈਨ ਡਿਏਗੋ ਜਾਂਦੇ ਅਸੀਂ 3 ਦਿਨ ਚ ਪਹੁੰਚਦੇ ਆ, ਤੇ ਸਾਡਾ ਟੋਟਲ 5 ਦਿਨ ਦਾ ਆਪਰੇਸ਼ਨ ਬਣ ਗਿਆ। ਪਰ ਅਸਲ ਵਿੱਚ ਜਿਹੜੀਆਂ ਮੀਲਾਂ ਅਸੀਂ ਚੱਲੇ ਆ ਮੈਡਫੋਰਡ ਚ, ਉਹ ਸਿਰਫ 40-50 ਮੀਲਾਂ ਚੱਲੇ ਆ, 60 ਮੀਲਾਂ ਚੱਲੇ ਆ। ਸੋ ਇਸ ਤਰ੍ਹਾਂ ਨਹੀਂ ਕਿ ਉਹ 60 ਮੀਲਾਂ ਉਧਰ ਨਾ, ਇਹ ਟੋਟਲ ਜਿਹੜੇ 5 ਦਿਨ ਆ ਸਾਡੇ ਇੰਟਰਸਟੇਟ ਵਿੱਚ ਕਾਊਂਟ ਹੋਣਗੇ। ਸੋ ਇਸ ਤਰ੍ਹਾਂ ਦੇ ਅਗਰ 90 ਦਿਨ ਤੋਂ ਉੱਪਰ, ਭਾਵ ਕਿ 91 ਦਿਨ ਪਹਿਲੇ 180 ਦਿਨਾਂ ਚ ਬਣਦੇ ਆ, ਤਾਂ ਅਸੀਂ ਇਹਨੂੰ ਇੰਟਰਸਟੇਟ ਆਪਰੇਸ਼ਨ ਕਹਿੰਦੇ ਆ। ਸੋ ਇਹ ਜਿਹੜਾ ਬੰਦਾ ਬਾਹਰ ਚੱਲਦਾ, ਚਾਹੇ ਉਹ ਬਿਲਕੁਲ ਥੋੜਾ ਵੀ ਬਾਹਰ ਜਾਂਦਾ, ਉਹਨੂੰ ਇਸ ਕਾਨੂੰਨ ਦੇ ਦਾਇਰੇ ਅੰਦਰ ਟੈਕਸ ਐਗਜ਼ੈਂਪਸ਼ਨ ਮਿਲ ਜਾਂਦੀ ਆ। ਤੇ ਮੈਂ ਛੋਟੀ ਜਿਹੀ ਗੱਲ ਇੱਥੇ ਐਡ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਬਹੁਤ ਵਾਰੀ ਲੋਕ ਇਸ ਤਰ੍ਹਾਂ ਵੀ ਕਰਦੇ ਆ ਕਿ ਡੀਲਰ ਮੇ ਜਿਵੇਂ ਟ੍ਰੇਲਰ ਵੇਚਤਾ, ਤੁਹਾਨੂੰ ਕਹਿਣਗੇ ਕਿ ਆਊਟ ਆਫ ਸਟੇਟ ਡਿਲੀਵਰੀ ਲੈ ਲਓ ਤੇ ਤੁਹਾਡਾ ਜਿਹੜਾ ਹੈ ਟੈਕਸ ਮਾਫ ਹੋ ਗਿਆ। ਇਹ ਗੱਲ ਬਿਲਕੁਲ ਝੂਠ ਹੈ। ਠੀਕ ਹੈ। ਆਊਟ ਆਫ ਸਟੇਟ ਡਿਲੀਵਰੀ ਲੈਣ ਨਾਲ ਟੈਕਸ ਮਾਫ ਨਹੀਂ ਹੁੰਦਾ। ਆਊਟ ਆਫ ਸਟੇਟ ਲੈਣ ਤੋਂ ਬਾਅਦ ਤੁਹਾਡਾ ਇੰਟਰਸਟੇਟ 91 ਦਿਨ, ਭਾਵ ਕਿ 90 ਦਿਨ ਤੋਂ ਉੱਪਰ ਚੱਲਣ ਤੋਂ ਬਾਅਦ ਟੈਕਸ ਐਗਜ਼ੈਂਪਟ ਹੁੰਦਾ। ਠੀਕ। ਕਿਉਂਕਿ ਜਿਹੜੀ ਠੀਕ ਹੈ, ਜਿਹੜੀ ਟੈਕਸ ਐਗਜ਼ੈਂਪਸ਼ਨ ਮਿਲਦੀ ਹੈ ਉਹ ਕੰਡੀਸ਼ਨਲ ਹੁੰਦੀ ਹੈ। ਉਹ ਇਹ ਨਹੀਂ ਵੀ ਬਾਹਰ ਲੈ ਲਿਆ ਤੇ ਅੰਦਰ ਚਲਾਈ ਜਾਓ, ਫਿਰ ਨਹੀਂ ਟੈਕਸ ਐਗਜ਼ੈਂਪਟ ਤਾਂ ਵੀ ਨਹੀਂ ਹੋਣਾ। ਅਗਰ ਆਡਿਟ ਨਹੀਂ ਹੁੰਦਾ ਫਿਰ ਕੋਈ ਗੱਲ ਨਹੀਂ, ਤੁਸੀਂ ਬਚ ਗਏ। ਸਹੀ ਗੱਲ ਆ। ਜੇਕਰ ਆਡਿਟ ਹੁੰਦਾ ਹੈ ਤੇ ਫਿਰ ਤੁਹਾਨੂੰ ਬਕਾਇਦਾ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ, ਤੁਹਾਨੂੰ ਨਾਲ ਇੰਟਰਸਟ ਵੀ ਪੇ ਕਰਨਾ ਪੈਂਦਾ, ਤੇ ਨਾਲ ਤੁਹਾਨੂੰ ਸਾਰਾ ਜਿਹੜਾ ਸੇਲ ਟੈਕਸ ਹੈ ਉਹ ਵੀ ਪੇ ਕਰਨਾ ਪੈਂਦਾ। ਸੋ ਆਪਾਂ ਨੂੰ ਜਦੋਂ ਵੀ ਅਸੀਂ ਐਗਜ਼ੈਂਪਟ ਟਰੱਕ ਕਰਾਉਨੇ ਆ, ਆਊਟ ਆਫ ਸਟੇਟ ਡਿਲੀਵਰੀ ਲੈਨੇ ਆ, ਉਹ ਬਕਾਇਦਾ ਬੋਰਡ ਆਫ ਵਹੀਕੂਲੇਸ਼ਨ ਨੂੰ ਰਿਪੋਰਟ ਹੁੰਦੀ ਹੈ। ਤੁਸੀਂ ਸਬਜੈਕਟ ਟੂ ਆਡਿਟ ਹੁੰਨੇ ਆ 3 ਸਾਲ ਵਾਸਤੇ। 3 ਸਾਲ ਦੇ ਵਿੱਚ ਅਗਰ ਤੁਸੀਂ ਆਪਣਾ ਪੇਪਰ ਵਰਕ, ਜਿਹਦੇ ਵਿੱਚ ਮੇਨ ਚੀਜ਼ ਕੀ ਹੈ ਕਿ ਤੁਹਾਡੇ ਸਾਰੇ ਲੌਗ ਬੁੱਕਾਂ, ਪਹਿਲੇ 6 ਮਹੀਨੇ ਦੀਆਂ, ਪਹਿਲੇ 6 ਮਹੀਨੇ ਦੀਆਂ ਡੀਜ਼ਲ ਰਸੀਟਸ, ਔਰ ਪਹਿਲੇ 6 ਮਹੀਨੇ ਦੇ ਬਿੱਲ ਆਫ ਲੇਡਿੰਗ। ਹੁਣ ਅੱਜ ਕੱਲ ਤਾਂ ਬੜਾ ਸੌਖਾ ਕੰਮ ਹੋ ਗਿਆ ਨਾ, ਕਿਉਂਕਿ ਹੁਣ ਡੀਜ਼ਲ ਰਸੀਦਾਂ ਤੁਹਾਡੀਆਂ ਜਿਹੜੀਆਂ ਉਹ ਰੱਖਣ ਦੀ ਲੋੜ ਨਹੀਂ, ਤੁਹਾਡੀ ਡੀਜ਼ਲ ਰਿਪੋਰਟ ਤੁਹਾਡੇ ਕੋਲ ਕਾਰਡ ਦੀ ਹੈਗੀ ਆ। ਤੁਸੀਂ ਸਿਰਫ 6 ਮਹੀਨੇ ਦੀਆਂ 6 ਰਿਪੋਰਟਾਂ ਹਰ ਮਹੀਨੇ ਪ੍ਰਿੰਟ ਕਰਕੇ ਆਪਣੇ ਫਾਈਲ ਚ ਲਾ ਲਓ। ਐਸੇ ਤਰ੍ਹਾਂ ਲੌਗ ਬੁੱਕ ਆਪਣੀ ਇੱਕ ਮਹੀਨੇ ਦੀ 30 ਪੇਜ ਬਣਦੇ ਆ, ਉਹ 125 ਪੇਜ ਇੱਕੋ ਦਿਨ ਪ੍ਰਿੰਟ ਕਰਕੇ ਉਹਨੂੰ ਆਪਣੀ ਫਾਈਲ ਚ ਲਾ ਲਓ। ਕੋਈ 20-25 ਜਿਹੜੇ ਤੁਹਾਡੇ ਬਿੱਲ ਆਫ ਲੇਡਿੰਗ ਆ ਉਹਨੂੰ ਆਪਣੇ ਇੱਕ ਫਾਈਲ ਚ ਲਾ ਲਓ, ਆਰਾਮ ਨਾਲ ਬੈਠੇ ਰਹੋ। ਅਗਰ 3 ਸਾਲ ਤੱਕ ਤੁਹਾਡਾ ਆਡਿਟ ਨਹੀਂ ਹੁੰਦਾ ਤੇ ਤੁਸੀਂ ਆਰਾਮ ਨਾਲ ਉਹਨਾਂ ਨੂੰ ਪੇਪਰਾਂ ਨੂੰ ਡਿਸਕਾਰਡ ਕਰ ਸਕਦੇ ਹੋ। ਜੇਕਰ ਹੋ ਜਾਂਦਾ
ਤੇ ਉਹਨਾਂ ਨੂੰ ਭੇਜਿਓ, ਆਲਰੇਡੀ ਸਟੇਟ ਹੈ ਉਹ ਤੁਹਾਨੂੰ ਪਰਮਾਨੈਂਟਲੀ ਲੈਟਰ ਭੇਜ ਦਿੰਦੀ ਹੈ ਕਿ ਭਾਈ ਤੁਹਾਡਾ ਜਿਹੜਾ ਟਰੱਕ ਜਾਂ ਟ੍ਰੇਲਰ ਹੈ ਜਾਂ ਜਿਹੜਾ ਤੁਹਾਡਾ ਇਕਵਿਪਮੈਂਟ ਆ ਉਹ ਟੈਕਸ ਤੋਂ ਐਗਜ਼ੈਂਪਟ ਹੋ ਚੁੱਕਾ। ਬਿਲਕੁਲ, ਗੱਲਬਾਤ ਨੂੰ ਆਪਾਂ ਜਾਰੀ ਰੱਖਦੇ ਹਾਂ। ਅਖੀਰਲੇ ਆਪਣੇ ਕੋਲ 10-15 ਮਿੰਟ ਬਚੇ ਆ। ਇੱਕ ਬ੍ਰੇਕ ਲੈ ਕੇ ਤੇ ਫਿਰ ਆਪਾਂ ਵਾਪਸ ਪਰਤਦੇ ਹਾਂ ਤੇ ਫਿਰ ਆਪਾਂ ਜੀ। ਆਪਣੀ ਗੱਲਬਾਤ ਨੂੰ ਰੈਪ ਅਪ ਕਰਦੇ ਹਾਂ। ਤੇ ਇਸ ਤੋਂ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਨਾਲ। ਗੱਲਬਾਤ ਚੱਲ ਰਹੀ ਹੈ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ, ਟਰੱਕ ਟ੍ਰੇਲਰ ਦੀ ਜਿਹੜੀ ਸੇਲ ਪਰਚੇਜ਼ ਆ ਉਸ ਨੂੰ ਲੈ ਕੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਸਾਂਝੀ ਸਾਥ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ, ਗਲੋਬਲ ਟਰੱਕ ਪਰਮਿਟ ਵਾਲੇ ਲੈਥਰੋਪ ਤੋਂ। ਤੇ ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਇੱਕ ਵਾਰੀ ਫੇਰ। ਰਜਿੰਦਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਰਾਜ ਜੀ, ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਆਪਾਂ ਗੱਲਬਾਤ ਕਰ ਰਹੇ ਸੀ ਵੀ ਟਰੱਕ ਟ੍ਰੇਲਰ ਨਵਾਂ ਆ ਜਾਂ ਯੂਜ਼ਡ ਆ, ਉਹਦੀ ਜਦੋਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਸੇਲ ਹੁੰਦੀ ਆ, ਕਿਹੜੇ ਟੈਕਸ ਐਗਜ਼ੈਂਪਟ ਆ, ਜਾਂ ਜੇ ਕੋਈ ਟੈਕਸ ਐਗਜ਼ੈਂਪਟ ਕਰਨਾ ਵੀ ਆ ਤਾਂ ਉਹਦੇ ਲਈ ਤੁਹਾਨੂੰ ਕੀ ਕੰਡੀਸ਼ਨਸ ਆ, ਕਿੱਦਾਂ ਜਿਹੜਾ ਉਹ ਚੱਲਦਾ। ਸੋ ਬੜਾ ਵਿਸਤਾਰ ਦੇ ਨਾਲ ਜਾਣਕਾਰੀਆਂ, ਕੰਡੀਸ਼ਨ ਸਾਰੀਆਂ ਜਿਹੜੀਆਂ ਦੱਸੀਆਂ। ਸੋ ਜ਼ਰੂਰ ਸੁਣਿਓ ਜਿਹੜੇ ਵੀ ਟਰੱਕ ਖਰੀਦਣ ਬਾਰੇ ਜਿਹੜਾ ਉਹ ਸੋਚ ਰਹੇ ਆ। ਤੇ ਜਾਂਦੇ ਅਖੀਰ ਦੇ ਵਿੱਚ ਆਪਾਂ ਰਜਿੰਦਰ ਸਿੰਘ ਜੀ ਗੱਲ ਕਰਦੇ ਹਾਂ ਕੈਲੀਫੋਰਨੀਆ ਦਾ ਜਿਹੜਾ MC ਪਰਮਿਟ ਆ, ਉਸ ਨੂੰ ਜਿਹੜਾ ਉਹ ਲੈ ਕੇ ਕਈ ਕਾਲਸ ਆ ਰਹੀਆਂ ਜਾਂ ਕਈ ਜਣੇ ਜਿਹੜੇ ਦੱਸ ਰਹੇ ਆ ਵੀ ਸਾਈਟੇਸ਼ਨਸ, ਚਲਾਨ ਜਿਹੜੇ ਆ ਉਹਨਾਂ ਦੇ ਹੋ ਰਹੇ ਆ ਇਸ ਦੇ ਵਿੱਚ। ਇਹ ਕੀ ਚੱਕਰ ਪਿਆ ਆ, ਕੀ ਆ ਇਹ, ਜੇ ਤੁਸੀਂ ਸਾਨੂੰ ਦੱਸੋ ਕੈਲੀਫੋਰਨੀਆ MC ਪਰਮਿਟ ਦੇ ਬਾਰੇ। ਬਿਲਕੁਲ ਰਾਜ ਭਾਜੀ, ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ। ਇੱਕ ਨਹੀਂ, ਮੈਨੂੰ ਲੱਗਦਾ ਕਿ ਮੈਂ ਰੋਜ਼, ਜੇਕਰ ਮੈਂ ਬਿਲਕੁਲ ਵੀ ਘੱਟ ਕਮਾਂ ਤੇ ਰੋਜ਼ 2 ਤੋਂ 3 ਸਾਈਟੇਸ਼ਨ ਜਿਹੜੀਆਂ ਆ ਉਹ ਮੋਟਰ ਕੈਰੀਅਰ ਪਰਮਿਟ ਦੇ ਮਾਮਲੇ 'ਚ ਸਾਡੇ ਟਰੱਕਰ ਭਰਾਵਾਂ ਨੂੰ ਮਿਲ ਰਹੀਆਂ, ਔਰ ਰੀਸੈਂਟਲੀ ਇਹਨਾਂ 'ਚ ਇੱਕ ਬਹੁਤ ਵੱਡਾ ਇਜ਼ਾਫਾ ਹੋਇਆ। ਠੀਕ ਹੈ, ਉਹਦਾ ਪਹਿਲਾਂ ਮੈਂ ਤੁਹਾਨੂੰ ਉਹਦੀ ਬੈਕਗਰਾਉਂਡ ਦੱਸ ਦਿਆਂ ਕਿ ਕਿਉਂ ਹੋਇਆ। ਮੈਨੂੰ ਲੱਗਦਾ ਕਿ ਮੈਂ 5-6 ਮਿੰਟ ਸਾਡੇ ਰਹਿੰਦੇ ਆ, ਮੈਂ ਇਹਨੂੰ ਗੱਲ ਨੂੰ ਸਮ ਅਪ ਕਰਨ ਦੀ ਕੋਸ਼ਿਸ਼ ਕਰਾਂਗਾ। ਮੋਟਰ ਕੈਰੀਅਰ ਪਰਮਿਟ ਹੈ ਕੈਲੀਫੋਰਨੀਆ ਦਾ ਪਰਮਿਟ ਆ, ਜਿਹਦੇ ਵਿੱਚ ਤੁਸੀਂ ਕੈਲੀਫੋਰਨੀਆ ਤੋਂ ਚੱਕ ਕੇ ਤੇ ਕੈਲੀਫੋਰਨੀਆ ਵਿੱਚ ਜੇਕਰ ਲੋਡ ਆਪਣਾ ਡਿਲੀਵਰ ਕਰਨਾ ਹੋਵੇ ਤੇ ਤੁਹਾਨੂੰ ਇਸ ਮੋਟਰ ਕੈਰੀਅਰ ਪਰਮਿਟ ਦੀ ਹੁਣ ਤੱਕ ਜ਼ਰੂਰਤ ਹੁੰਦੀ ਸੀ। ਪਰ 2016 ਦੇ ਵਿੱਚ ਕੈਲੀਫੋਰਨੀਆ ਸਟੇਟ ਨੇ ਇਹਨੂੰ ਪਰਮਿਟ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਠੀਕ ਹੈ, ਇੱਕ ਨੂੰ ਇੰਟਰਾ ਸਟੇਟ ਪਰਮਿਟ ਕਹਿਣਾ ਸ਼ੁਰੂ ਕਰਤਾ, ਇੱਕ ਨੂੰ ਇੰਟਰ ਸਟੇਟ ਪਰਮਿਟ ਕਹਿਣਾ ਸ਼ੁਰੂ ਕਰਤਾ, ਕਿ ਜਿਹੜੇ ਲੋਕ ਇੰਟਰਾ ਸਟੇਟ ਭਾਵ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਵਿੱਚ ਚੱਲਦੇ ਹਨ, ਉਹ ਐਜ਼ ਇਟ ਇਜ਼ ਇਹ ਪਰਮਿਟ ਹਰ ਸਾਲ ਐਕਸਪਾਇਰ ਹੁੰਦਾ। ਇਹਦੀ $250 ਦੇ ਕਰੀਬ ਫੀਸ ਹੁੰਦੀ ਹੈ 80,000 ਗ੍ਰੋਸ weight ਵਾਸਤੇ, ਤੇ ਹਰ ਸਾਲ ਤੁਹਾਨੂੰ $250 ਭੇਜਣਾ ਪੈਂਦਾ, ਔਰ ਰਿਨਿਊਵਲ ਇਹਦੀ ਹਰ ਸਾਲ ਹੁੰਦੀ ਹੈ। ਉਹਦੇ ਨਾਲ ਉਹਨਾਂ ਨੇ ਇੱਕ ਦੂਜਾ ਪੈਰਲਲ ਪਰਮਿਟ ਸ਼ੁਰੂ ਕਰ ਦਿੱਤਾ, ਉਹਨਾਂ ਨੇ ਇੰਟਰ ਸਟੇਟ ਕੰਟਰੈਕਟ ਕੈਰੀਅਰ ਵਾਸਤੇ, ਭਾਵ ਕਿ ਜਿਹੜੇ ਆਊਟ ਆਫ ਕੈਲੀਫੋਰਨੀਆ ਚੱਲਦੇ ਆ, ਜਿਨ੍ਹਾਂ ਨੂੰ ਇਸ ਪਰਮਿਟ ਦੀ ਪਹਿਲਾਂ ਜ਼ਰੂਰਤ ਨਹੀਂ ਸੀ ਹੁੰਦੀ। ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਇਹ ਸਿਰਫ ਤੇ ਸਿਰਫ ਇੰਟਰਾ ਸਟੇਟ ਆਪਰੇਸ਼ਨ ਨੂੰ ਇਹਦੀ ਲੋੜ ਹੈ, ਇੰਟਰ ਸਟੇਟ ਆਪਰੇਸ਼ਨ ਵਾਸਤੇ ਨਹੀਂ ਲੋੜ। ਭਾਵ ਕਿ ਜੇਕਰ ਤੁਸੀਂ ਸੈਕਰਾਮੈਂਟੋ ਤੋਂ ਲੋਡ ਚੱਕ ਕੇ ਤੁਸੀਂ ਅਗਰ ਸਿਆਟਲ ਜਾਂਦੇ ਹੋ, ਸਿਆਟਲ ਤੋਂ ਲੋਡ ਚੱਕ ਕੇ ਸੈਕਰਾਮੈਂਟੋ ਆਉਂਦੇ ਹੋ, ਤੇ ਤੁਹਾਨੂੰ ਇਸ ਪਰਮਿਟ ਦੀ ਜ਼ਰੂਰਤ ਨਹੀਂ ਹੈ। ਪਰ ਉਹਨਾਂ ਨੇ 2016-17 ਵਿੱਚ ਆਣ ਕੇ ਇਹਨੂੰ ਨੌਨ ਐਕਸਪਾਇਰੀ ਪਰਮਿਟ ਦੇ ਰੂਪ ਵਿੱਚ ਇੱਕ ਇਹਦੀ ਨਵੀਂ ਬ੍ਰਾਂਚ ਸ਼ੁਰੂ ਕਰ ਦਿੱਤੀ ਕਿ ਜਿਹੜੇ ਇੰਟਰ ਸਟੇਟ ਲੋਕ ਚੱਲਦੇ ਆ ਪਰਮਿਟ, ਉਹਨਾਂ ਨੂੰ ਲੈਣਾ ਪਏਗਾ, ਪਰ ਇਹ ਹਰ ਸਾਲ ਐਕਸਪਾਇਰ ਨਹੀਂ ਹੋਵੇਗਾ। ਇਹ ਨੌਨ ਐਕਸਪਾਇਰੀ ਪਰਮਿਟ ਉੱਤੇ ਬਕਾਇਦਾ ਸਟੈਂਪ ਲੱਗੀ ਹੁੰਦੀ ਸੀ ਕਿ ਜੇਕਰ ਤੁਸੀਂ ਇੰਟਰ ਸਟੇਟ ਕੈਰੀਅਰ ਹੋ ਤੇ ਤੁਹਾਨੂੰ ਨੌਨ ਐਕਸਪਾਇਰੀ ਪਰਮਿਟ ਦੀ ਲੋੜ ਹੈ, ਤੁਹਾਨੂੰ ਫੀਸ ਦੇਣ ਦੀ ਲੋੜ ਨਹੀਂ, ਤੁਹਾਨੂੰ ਇੱਕ ਵਾਰੀ ਸਿਰਫ $250 ਦੇਣ ਦੀ ਲੋੜ ਆ। ਉਸ ਤੋਂ ਬਾਅਦ ਅਗਰ ਤੁਸੀਂ 50 ਸਾਲ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਤੁਹਾਨੂੰ ਬਾਰ-ਬਾਰ $250 ਦੇਣ ਦੀ ਲੋੜ ਨਹੀਂ, ਪਰ ਤੁਹਾਡੇ ਕੋਲ ਐਕਟਿਵ ਪਰਮਿਟ ਹੋਣਾ ਜ਼ਰੂਰੀ ਹੈ। ਭਾਵ ਕਿ ਪਰਮਿਟ ਹੋਣਾ ਜ਼ਰੂਰੀ ਹੈ, ਪਰ ਉਹਦੀ ਫੀਸ ਦੇਣੀ ਜ਼ਰੂਰੀ ਨਹੀਂ, ਫੀਸ ਉਹਦੀ ਨੌਨ ਐਕਸਪਾਇਰੀ। ਠੀਕ ਹੈ, ਕਿਉਂਕਿ ਨੌਨ ਐਕਸਪਾਇਰੀ ਪਰਮਿਟ ਸੀ, ਉਹਦੀ ਫੀਸ ਦੇਣੀ ਦੀ ਲੋੜ ਨਹੀਂ ਸੀ ਪੈਂਦੀ। ਇਸ ਕਰਕੇ ਅਕਸਰ ਜਿਹੜੇ ਇੰਟਰ ਸਟੇਟ ਕੈਰੀਅਰ ਆ, ਉਹਨਾਂ ਨੂੰ ਇਸ ਪਰਮਿਟ ਬਾਰੇ ਸਕੇਲਾਂ ਉੱਤੇ ਪੁੱਛਿਆ ਨਹੀਂ ਸੀ ਜਾਂਦਾ। ਠੀਕ ਹੈ, ਨਾ ਪੁੱਛ ਹੋਣ ਕਰਕੇ ਇੱਕ ਇਹਦਾ ਪ੍ਰੋਸੈਸ ਬਹੁਤ ਲੰਬਾ ਸੀ। DMV ਡੇਢ ਮਹੀਨਾ 2 ਮਹੀਨੇ ਫੋਨ ਨਹੀਂ ਸੀ ਚੱਕਦੀ। ਇਹਦੀ ਪੇਪਰ ਜਿਹੜੀ ਕਮਿਊਨੀਕੇਸ਼ਨ ਆ ਉਹ ਬਹੁਤ ਮਾੜੀ ਸੀ ਉਸ ਡਿਪਾਰਟਮੈਂਟ ਦੀ। ਲਿਹਾਜ਼ਾ ਕੀ ਹੋਇਆ ਕਿ ਮੋਟਰ ਕੈਰੀਅਰ ਜਿਹੜੀਆਂ 17-18 ਤੋਂ ਬਾਅਦ ਵਾਲੀਆਂ ਕੰਪਨੀਆਂ, ਉਹਨਾਂ ਚੋਂ 90% ਜਿਹੜੇ ਓਨਰ ਆ, ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਮੋਟਰ ਕੈਰੀਅਰ ਪਰਮਿਟ ਵੀ ਕੋਈ ਚੀਜ਼ ਹੈ। ਠੀਕ ਹੈ, ਮੇਰੇ ਅੱਜ ਇੱਕ ਕਲਾਇੰਟ ਨਾਲ ਮੇਰੀ ਗੱਲ ਹੋਈ ਜਿਹੜੇ ਕਿ 2017 ਤੋਂ ਟਰੱਕਿੰਗ ਵਿੱਚ ਹੈ, ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕੋਈ ਪਰਮਿਟ ਹੈ। ਹਾਲਾਂਕਿ ਮੈਂ ਇਹਦੇ ਬਾਰੇ ਕੋਈ 4 ਵੀਡੀਓ ਟਿਕਟੌਕ ਤੇ ਔਰ ਫੇਸਬੁੱਕ ਤੇ ਅਲੱਗ-ਅਲੱਗ ਸਮੇਂ ਵਿੱਚ ਪਾਈਆਂ ਕਿ ਭਾਈ ਇਹ ਪਰਮਿਟ ਜਿਹੜਾ ਇਹ ਜ਼ਰੂਰੀ ਹੈ, ਔਰ ਅਸੀਂ ਗਾਹੇ ਬਗਾਹੇ ਆਪਣੇ ਕਲਾਇੰਟਸ ਨੂੰ ਦੱਸਦੇ ਆ। ਪਰ ਕਿਉਂਕਿ ਅਸੀਂ ਬਹੁਤੀ ਨੌਲੇਜ
ਲੈਣੀ ਨਹੀਂ ਚਾਹੁੰਦੇ, ਇਸ ਕਰਕੇ ਅਸੀਂ ਇਹਦੇ ਬਾਰੇ ਧਿਆਨ ਨਹੀਂ ਦੇ ਰਹੇ। ਪਰ ਪਿਛਲੇ ਸਾਲ ਸਵਾ ਸਾਲ ਤੋਂ ਪੁਲਿਸ ਦੇ ਕੁਝ ਆਫੀਸਰਸ ਨੇ ਆਪਣੇ ਹੈੱਡ ਆਫਿਸ ਵਿੱਚ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਭਾਈ ਜਦੋਂ ਨਾਨ ਐਕਸਪਾਇਰੀ ਪਰਮਿਟ ਰੱਖਿਆ ਗਿਆ ਤੇ ਸਾਡੇ ਪੁਲਿਸ ਆਫੀਸਰ ਕਿਉਂ ਨਹੀਂ ਚੈੱਕ ਕਰਦੇ। ਕਿਉਂਕਿ ਇੱਥੇ ਜਿਹੜੀ ਗੱਲ ਬਹੁਤ ਜ਼ਰੂਰੀ ਕਹਿਣੀ ਹੈ ਕਿ ਮੋਟਰ ਕੈਰੀਅਰ ਪਰਮਿਟ ਆ ਉਹ ਤਾਂ ਹੀ ਐਕਟਿਵ ਹੋਏਗਾ, ਬੇਸ਼ੱਕ ਉਹਦੀ ਫੀਸ ਦੇਣ ਦੀ ਲੋੜ ਨਹੀਂ, ਬੇਸ਼ੱਕ ਉਹਦੀ ਨਾਨ ਐਕਸਪਾਇਰੀ ਹੈ, ਪਰ ਜੇਕਰ ਇੰਸ਼ੋਰੈਂਸ ਜਿਹੜੀ ਹੈ ਉਹ ਤੁਹਾਡੀ ਡੀਐਮਬੀ ਨੂੰ ਟਾਈਮ ਨਾਲ ਹਰ ਸਾਲ ਨਹੀਂ ਪਹੁੰਚਦੀ, ਜਿਹੜੀ ਕਿ ਪਹੁੰਚਣੀ ਚਾਹੀਦੀ ਨੂੰ ਫਾਈਲਿੰਗ ਅਸੀਂ ਕਹਿੰਦੇ ਇੰਸ਼ੋਰੈਂਸ ਫਾਈਲ ਹੋਣਾ ਕਹਿੰਦੇ ਆ, ਅਗਰ ਇੰਸ਼ੋਰੈਂਸ ਫਾਈਲਿੰਗ ਨਹੀਂ ਹੁੰਦੀ ਜਾਂ ਡਿਲੇ ਹੁੰਦੀ ਹੈ ਤਾਂ ਉਹ ਜਿਹੜਾ ਮੋਟਰ ਕੈਰੀਅਰ ਪਰਮਿਟ ਸਸਪੈਂਡ ਹੋ ਜਾਂਦਾ। ਠੀਕ ਹੈ। ਨਾਨ ਐਕਸਪਾਇਰ ਹੁਣ ਸਾਡੇ ਲੋਕਾਂ 'ਚ ਪ੍ਰੋਬਲਮ ਇਹ ਹੈ ਕਿ ਅਸੀਂ ਨਾਨ ਐਕਸਪਾਇਰੀ ਤੇ ਸਸਪੈਂਸ਼ਨ ਵਿਚਲਾ ਫਰਕ ਨਹੀਂ ਸਮਝ ਰਹੇ। ਅੱਜ ਵੀ ਸਾਨੂੰ ਇਹ ਲੱਗਦਾ ਕਿਉਂਕਿ ਪਰਮਿਟ ਨਾਨ ਐਕਸਪਾਇਰੀ ਹੈ, ਇੱਕ ਵਾਰੀ ਮੇਰੇ ਕੋਲ ਕਾਪੀ ਇਹਦੀ ਹੈਗੀ ਆ, ਇਸ ਕਰਕੇ ਇਹਨੇ ਐਕਸਪਾਇਰ ਹੋਣਾ ਹੀ ਨਹੀਂ, ਮੈਨੂੰ ਲੋੜ ਹੀ ਨਹੀਂ ਕਿਉਂਕਿ ਮੇਰੇ ਕੋਲ ਪਰਮਿਟ ਦੀ ਕਾਪੀ ਹੈ। ਪਰ ਅਸਲ ਵਿੱਚ ਜਿਹੜੀ ਉਹਦੀ ਦੂਜੀ ਕੰਡੀਸ਼ਨ ਹੈ ਕਿ ਤੁਹਾਡੀ ਹਰ ਸਾਲ ਇੰਸ਼ੋਰੈਂਸ ਫਾਈਲ ਹੋਣੀ ਚਾਹੀਦੀ ਹੈ। ਸੋ ਨਾ ਤਾਂ ਆਪਣੇ ਇੰਸ਼ੋਰੈਂਸ ਏਜੰਟ ਨੂੰ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਮੇਰੀ ਹਰ ਸਾਲ ਫਾਈਲਿੰਗ ਕਰ, ਹਾਲਾਂਕਿ ਇੰਸ਼ੋਰੈਂਸ ਏਜੰਟ ਦੀ ਇਹ ਇਖਲਾਕੀ ਡਿਊਟੀ ਹੈ, ਕਾਨੂੰਨਨ ਡਿਊਟੀ ਹੈ ਕਿ ਉਹ ਕਰੇ, ਪਰ ਉਹ ਕਿਉਂਕਿ ਫਾਈਲ ਨਹੀਂ ਕਰਦੇ ਇਸ ਕਰਕੇ ਜਿਹੜਾ ਉਹ ਪਰਮਿਟ ਆ ਉਹ ਸਾਲ, 1.5 ਸਾਲ, 2 ਸਾਲ ਬਾਅਦ ਸਸਪੈਂਡ ਹੋ ਜਾਂਦਾ ਔਰ ਕੋਈ ਵੀ ਇਹਦਾ ਧਿਆਨ ਨਹੀਂ ਦਿੰਦਾ। ਪੁਲਿਸ ਵਾਲੇ ਪੁੱਛਦੇ ਨਹੀਂ ਸੀਗੇ, ਇਸ ਕਰਕੇ ਪਿਛਲੇ 7-8 ਸਾਲ ਤੋਂ ਇਹ ਪਰਮਿਟ ਜਿਹੜਾ ਆ ਉਹ ਇੰਨਾ ਗੈਰ ਜ਼ਰੂਰੀ ਸਮਝਿਆ ਜਾਣ ਲੱਗਾ ਕਿ ਲੋਕਾਂ ਨੇ ਇਸ ਪਰਮਿਟ ਬਾਰੇ ਗੱਲ ਕਰਨੀ ਹੀ ਬੰਦ ਕਰ ਦਿੱਤੀ। ਠੀਕ ਹੈ। ਹੁਣ ਕੀ ਹੋਇਆ ਕਿ ਸਡਨਲੀ ਜਦੋਂ ਪੁਲਿਸ ਆਫੀਸਰਸ ਨੇ ਇਸ ਗੱਲ ਦੀ ਸ਼ਿਕਾਇਤ ਆਪਣੇ ਹੈੱਡ ਆਫਿਸ ਨੂੰ ਕੀਤੀ, ਹੈੱਡ ਆਫਿਸ ਨੇ ਜਿਹੜਾ ਆ ਉਹ ਉਹਨਾਂ ਨੇ ਕੱਸਣਾ ਸ਼ੁਰੂ ਕੀਤਾ ਸਕੇਲਾਂ ਦੇ ਉੱਤੇ ਪੁਲਿਸ ਅਫਸਰਾਂ ਨੂੰ, ਤੇ ਹੁਣ ਅੱਜ ਦੀ ਡੇਟ ਵਿੱਚ ਹਰੇਕ ਪੁਲਿਸ ਆਫਿਸਰ ਜਿਹੜਾ ਆ ਉਹ ਸਭ ਤੋਂ ਪਹਿਲੀ ਡਿਮਾਂਡ ਕਰਦਾ ਕਿ ਆਪਣਾ ਮੋਟਰ ਕੈਰੀਅਰ ਪਰਮਿਟ ਲੈ ਕੇ ਆਓ, ਕਿਉਂਕਿ ਸਾਡੇ ਲੋਕ ਇਹ ਆਰਗੂ ਕਰਦੇ ਆ ਜਾ ਕੇ ਕਿ ਕਿਉਂਕਿ ਇੰਟਰਸਟੇਟ ਵਾਸਤੇ ਮੈਨੂੰ ਲੋੜ ਨਹੀਂ, ਪਰ ਉਹ ਇਹ ਨਹੀਂ ਸਮਝਦੇ ਕਿ ਭਾਈ ਇਹ ਕਾਨੂੰਨ ਜਿਹੜਾ ਹੈ 2016-17 ਵਿੱਚ ਚੇਂਜ ਹੋ ਗਿਆ, ਹੁਣ ਤੁਹਾਨੂੰ ਇਹਦੀ ਲੋੜ ਹੈ, ਫੀਸ ਦੇਣ ਦੀ ਲੋੜ ਨਹੀਂ ਪਰ ਪਰਮਿਟ ਐਕਟਿਵ ਕੈਰੀ ਕਰਨ ਦੀ ਲੋੜ ਹੈ। ਸੋ ਉਹਦੇ ਵਿੱਚ ਕੀ ਹੋਇਆ ਕਿ ਇੱਕ ਕੰਪਨੀ ਨੂੰ ਉਹਨਾਂ ਨੇ ਕਾਨੂੰਨ ਬਣਾਤਾ ਕਿ ਪਹਿਲੀ ਇੱਕ ਕੰਪਨੀ ਨੂੰ ਸਿਰਫ ਇੱਕ ਵਾਰਨਿੰਗ ਦਿੱਤੀ ਜਾਵੇ, ਦੂਜੀ ਵਾਰਨਿੰਗ ਤੇ ਉਹਨਾਂ ਦਾ ਟਰੱਕ ਜਿਹੜਾ ਆ ਉਹਨੂੰ ਆਊਟ ਆਫ ਸਰਵਿਸ ਕੀਤਾ ਜਾਵੇ ਔਰ ਤਦ ਤੱਕ ਉਸ ਟਰੱਕ ਨੂੰ ਇੰਪਾਊਂਡ ਕੀਤਾ ਜਾਵੇ ਜਦ ਤੱਕ ਉਹ ਕੋਈ ਹੋਰ ਕੰਪਨੀ ਦਾ ਟਰੱਕ ਲਿਆ ਕੇ ਜਿਹਦਾ ਕਿ ਮੋਟਰ ਕੈਰੀਅਰ ਪਰਮਿਟ ਵੈਲਿਡ ਹੋਵੇ ਉਹ ਆਣ ਕੇ ਟ੍ਰੇਲਰ ਪੁੱਲ ਕਰਕੇ ਲੈ ਜਾਵੇ, ਅਦਰਵਾਈਜ਼ ਉਹ ਟਰੱਕ ਉੱਥੇ ਹੀ ਖੜਾ ਰਹੇਗਾ, ਉਹ ਟ੍ਰੇਲਰ ਉੱਥੇ ਖੜਾ ਰਹੇਗਾ। ਮੈਂ ਗੱਲ ਮੁਕਾਉਣ ਲੱਗਾ, ਸਾਡੇ 4 ਵੱਜ ਚੁੱਕੇ, ਮੈਂ ਅੱਧੇ ਮਿੰਟ 'ਚ ਗੱਲ ਮੁਕਾ ਦੇਣੀ ਹੈ। ਮੇਰੀ ਇੱਕ ਕੰਪਨੀ ਜਿਹੜੇ ਬਿਲਕੁਲ ਇਗਨੋਰੈਂਟ ਸੀ ਇਸ ਚੀਜ਼ ਤੋਂ, ਮੇਰੇ ਵਾਕਿਫ ਕਾਰ ਸੱਜਣ ਹੈ, ਉਹਨਾਂ ਦਾ ਟਰੱਕ ਸਕੇਲ ਦੇ ਉੱਤੇ ਰੁਕ ਗਿਆ, ਦੂਜੀ ਕੰਪਨੀ ਨੂੰ ਕਾਲ ਕੀਤੀ ਕਿ ਭਾਈ ਆਪਣਾ ਟਰੱਕ ਭੇਜ ਦਿਓ, ਜਦੋਂ ਉਹਨਾਂ ਦਾ ਚੈੱਕ ਕੀਤਾ ਕਿਸੇ ਉਹਨਾਂ ਦੇ ਸੱਜਣ ਸੀ ਕੋਈ ਹੋਰ, ਉਹਨਾਂ ਦਾ ਵੀ ਮੋਟਰ ਕੈਰੀਅਰ ਪਰਮਿਟ ਜਿਹੜਾ ਸੀ ਉਹ ਇਨਐਕਟਿਵ, ਉਹਨਾਂ ਨੇ ਕਿਹਾ ਕਿਸੇ ਹੋਰ ਨੂੰ ਕਾਲ ਕੀਤੀ ਉਹਦਾ ਵੀ ਇਨਐਕਟਿਵ ਸਾਰੇ। ਸੋ ਚੌਥੀ ਕੰਪਨੀ ਜਿਹੜੀ ਉਹ ਲੋਕਲ ਚੱਲਦੀ ਸੀ ਤੇ ਲੋਕਲ ਨੂੰ ਕਿਉਂਕਿ ਇਹਦੀ ਬਹੁਤ ਲੋੜ ਪੈਂਦੀ ਹੈ, ਲੋਕਲ ਵਾਲੇ ਇਤੋਂ ਅਵੇਅਰ ਵੀ ਹੈ, ਸੋ ਕਿਸੇ ਲੋਕਲ ਕੰਪਨੀ ਨੂੰ ਫੜ ਕੇ ਚੌਥੀ ਕੰਪਨੀ ਤੇ ਜਾ ਕੇ ਉਹਦਾ ਜਿਹੜਾ ਆ ਟਰੱਕ ਲਿਆ ਕੇ ਤੇ ਉਹਨੂੰ ਟ੍ਰੇਲਰ ਨੂੰ ਉੱਥੋਂ ਪੁੱਲ ਕੀਤਾ ਗਿਆ। ਸੋ ਇੱਕ ਦਿਨ ਪੂਰਾ ਟ੍ਰੇਲਰ ਖੜਾ ਰਿਹਾ, ਅਗਲੇ ਦਿਨ ਜਾ ਕੇ ਟ੍ਰੇਲਰ ਪੁੱਲ ਹੋਇਆ। ਸੋ ਮੋਟਰ ਕੈਰੀਅਰ ਪਰਮਿਟ ਬਾਰੇ ਜਿੰਨੇ ਵੀ ਸਰੋਤੇ ਸੁਣਦੇ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਦਰਖਾਸਤ ਹੈ ਕਿ ਭਾਈ ਡੀਐਮਬੀ ਦੇ ਉੱਤੇ ਜਾ ਕੇ MCP ਆਨਲਾਈਨ ਸਟੇਟਸ ਲਫ਼ਜ਼ ਪਾ ਕੇ ਸਾਹਮਣੇ ਲਿੰਕ ਆਉਂਦਾ, ਆਪਣਾ CA ਨੰਬਰ ਪਾ ਕੇ ਚੈੱਕ ਕਰੋ ਕਿ ਇਹ ਐਕਟਿਵ ਹੈ ਜਾਂ ਨਹੀਂ ਹੈ, ਇਨਐਕਟਿਵ। ਅਗਰ ਇਨਐਕਟਿਵ ਆ ਤੇ ਆਪਣੇ ਏਜੰਟ ਨੂੰ ਕਾਲ ਕਰਕੇ ਇਹਨੂੰ ਐਕਟਿਵ ਕਰੋ, ਇੰਸ਼ੋਰੈਂਸ ਦੀ ਕਾਪੀ ਕਰ ਲਓ ਤੇ ਉਹਨੂੰ ਐਕਟਿਵ ਜਿਹੜਾ ਉਹ ਕਰਵਾਓ। ਜੀ। ਸੋ ਧੰਨਵਾਦ ਰਜਿੰਦਰ ਸਿੰਘ ਟਾਨਾ ਜੀ, ਮਿਲਦੇ ਆ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ, ਅੱਜ ਬਹੁਤ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ।